ਬਿਸਮਿल्लाहिर्रहमानिर्रहीम ਤੇ अस्सलाम वालेकुम। 13 ਅਗਸਤ ਪਾਕਿਸਤਾਨ ਦੇ ਵਿੱਚ ਬੁੱਧ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਸਾਰਿਆਂ ਨੂੰ ਆਜ਼ਾਦੀ ਵੀ ਮੁਬਾਰਕ। ਅੱਜ ਦੀ ਜਿਹੜੀ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਹੈ ਯੌਮ ਆਜ਼ਾਦੀ ਦੀ, ਤੇ ਇਹ ਵੀ ਗੱਲ ਕਰਨੀ ਹੈ ਵੀ ਆਜ਼ਾਦੀ ਲਈ ਕਿਉਂ ਸੀ ਤੇ ਜਿਸ ਕੰਮ ਲਈ ਲਈ ਸੀ ਉਹ ਲੱਭਾ ਕਿ ਨਹੀਂ। ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਕਰ ਲਾਂ ਤੁਹਾਡੇ ਨਾਲ। ਜਦੋਂ ਵੀ ਮੈਂ ਦੋਸਤਾਂ ਯਾਰਾਂ ਨਾਲ ਮਿਲਦਾ ਤੇ ਜਾਂ ਆਪਣੇ ਪਾਕਿਸਤਾਨੀਆਂ ਨਾਲ ਕਿਤੇ ਮੁਲਾਕਾਤ ਹੁੰਦੀ ਹੈ ਤੇ ਹੱਥ ਪੰਜਾ ਹੁੰਦਾ ਹੈ ਤੇ ਪਹਿਲੀ ਗੱਲ ਆਂਦੇ ਨੇ ਵੀ ਗਿੱਲ ਸਾਹਿਬ ਤੁਹਾਡਾ ਪੰਜਾਬੀ ਵੀਲੌਗ ਸੁਣ ਕੇ ਬੜਾ ਹੀ ਸਵਾਦ ਆਉਂਦਾ ਹੈ ਤੇ ਬੜਾ ਹੀ ਹੱਸਣ ਨੂੰ ਲੱਭਦਾ। ਤੁਸੀਂ ਉਹਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਹੋ ਉਹਦੇ ਨਾਲ ਜਿੰਨਾ ਹਾਸਾ ਆਉਂਦਾ ਅਸੀਂ ਬੜੇ ਰਾਜ਼ੀ ਹੁੰਦੇ ਹਾਂ। ਅੱਛਾ, ਜਿਹੜੀ ਮੇਰੀ ਮਿਹਨਤ ਹੁੰਦੀ ਹੈ ਪੰਜਾਬੀ ਵੀਲੌਗ 'ਚ, ਉਹ ਜਿਸ ਵੇਲੇ ਤੁਸੀਂ ਇਹ ਗੱਲ ਕਰਦੇ ਹੋ ਤੇ ਇੱਕ ਪਾਸੇ ਖੁਸ਼ੀ ਵੀ ਹੁੰਦੀ ਹੈ ਵੀ ਇਸ ਡਿਪਰੈਸ਼ਨ ਦੇ ਮਾਹੌਲ ਦੇ ਵਿੱਚ, ਇਸ ਨਫਸਾ ਨਫਸੀ ਦੇ ਮਾਹੌਲ ਦੇ ਵਿੱਚ ਜਿਸ ਵੇਲੇ ਹਰ ਬੰਦਾ ਹਰ ਪਾਸੇ ਉਦਾਸ ਹੈ, ਪਰੇਸ਼ਾਨ ਹੈ, ਚਲੋ ਜੇ ਸਾਡੀ ਕਿਸੇ ਗੱਲ 'ਤੇ ਤੁਹਾਨੂੰ ਹਾਸਾ ਆ ਜਾਂਦਾ ਹੈ ਤੇ ਇਹ ਵੀ ਕੋਈ ਮਾੜੀ ਗੱਲ ਨਹੀਂ। ਲੇਕਿਨ ਨਾਲ ਦਿਲ ਡੁੱਬਦਾ ਵੀ ਹੈ। ਦਿਲ ਡੁੱਬਦਾ ਕਿਉਂ ਹੈ? ਦਿਲ ਡੁੱਬਦਾ ਇਸ ਤੋਂ ਹੈ ਕਿ ਪੰਜਾਬੀ ਵੀਲੌਗ ਮੈਂ ਸ਼ੁਰੂ ਕਿਉਂ ਕੀਤਾ ਸੀ। ਪੰਜਾਬੀ ਵੀਲੌਗ ਇਸ ਤੋਂ ਸ਼ੁਰੂ ਕੀਤਾ ਸੀ ਕਿ ਸਾਡਾ ਸੂਬਾ ਪੰਜਾਬ, ਜਿਹਦੇ ਵਿੱਚ 65% ਆਬਾਦੀ ਤਕਰੀਬਨ ਪਾਕਿਸਤਾਨ 'ਚ ਜਾਂ 60 ਜਾਂ 65 ਸਾਡੀ ਹੈ ਪੰਜਾਬੀਆਂ ਦੀ। ਹੁਣ ਜੇ ਤਾਂ ਮੈਨੂੰ ਪਸ਼ਤੋ ਆਉਂਦੀ ਹੁੰਦੀ ਤਾਂ ਯਕੀਨ ਕਰੋ ਮੈਂ ਉਹਦੇ 'ਚ ਵੀ ਵੀਲੌਗ ਕਰਨਾ ਸੀ। ਮੈਨੂੰ ਸਿੰਧੀ ਆਉਂਦੀ ਹੁੰਦੀ ਮੈਂ ਉਹਦੇ 'ਚ ਵੀ ਕਰਨਾ ਸੀ। ਬਲੋਚੀ ਆਉਂਦੀ ਹੁੰਦੀ ਮੈਂ ਉਹਦੇ 'ਚ ਵੀ ਕਰਨਾ ਸੀ। ਕਸ਼ਮੀਰੀ 'ਚ ਵੀ, ਗਿਲਗਿਤ ਬਲਤਿਸਤਾਨ ਦੀ ਜ਼ੁਬਾਨ 'ਚ ਵੀ, ਸਰਾਇਕੀ 'ਚ ਵੀ। ਪਰ ਮੈਨੂੰ ਹੁਣ ਉਰਦੂ ਆਉਂਦੀ ਹੈ, ਪੰਜਾਬੀ ਆਉਂਦੀ ਹੈ ਤੇ ਕੋਈ ਮਾੜੀ ਚੰਗੀ ਅੰਗਰੇਜ਼ੀ ਆਉਂਦੀ ਹੈ। ਇਸ ਵਾਸਤੇ ਮੈਂ ਕੋਸ਼ਿਸ਼ ਕਰਦਾ ਵੀ ਜਿਹੜੀਆਂ ਜ਼ੁਬਾਨਾਂ ਮੈਨੂੰ ਆਉਂਦੀਆਂ ਨੇ ਉਹਦੇ 'ਚ ਤੁਹਾਡੇ ਨਾਲ ਗੱਲ ਕੀਤੀ ਜਾਵੇ। ਪੰਜਾਬੀ 'ਚ ਗੱਲ ਕਰਨ ਦੀ ਮਕਸਦ ਕਿਉਂ ਸੀ ਵੀ ਸਾਡੇ ਜਿਹੜੇ ਪਿੰਡਾਂ 'ਚ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਕਈ ਬੜੀਆਂ ਸੰਘਣੀਆਂ ਗੱਲਾਂ, ਕੰਪਲੈਕਸ ਜਿਹਨੂੰ ਅੰਗਰੇਜ਼ੀ ਚਾਹੁੰਦੇ ਆ, ਉਹ ਗੱਲਾਂ ਕਈ ਵਾਰੀ ਸਮਝ ਨਹੀਂ ਆਉਂਦੀਆਂ, ਉੱਤੋਂ ਦੀ ਲੰਘ ਜਾਂਦੀਆਂ ਨੇ ਘੁੰਮਣ ਘੇਰੀਆਂ ਦੇ ਵਿੱਚ। ਜੀ ਇਨਫਲੇਸ਼ਨ ਹੈ, ਇਨਫਲੇਸ਼ਨ ਮਹਿੰਗਾਈ, ਉਹ ਇਨਫਲੇਸ਼ਨ ਕਿਉਂ ਹੋਣ ਡਈ, ਇਹ ਜੀ ਜ਼ਰੇ ਮੁਬਾਦਲਾ ਹੈ ਤੇ ਇਹ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ ਤੇ ਫਲਾਨੀ, ਇਹੋ ਜਿਹੇ ਲਫ਼ਜ਼ ਕਈ ਵਾਰੀ ਉੱਤੋਂ ਦੀ ਲੰਘ ਜਾਂਦੇ ਨੇ। ਜਾਂ ਗੱਲਾਂ ਕਰਦੇ ਨੇ ਪਾਕਿਸਤਾਨ 'ਚ ਹੈਪਾਟਾਈਟਸ ਨੰਬਰ 1 'ਤੇ ਹੋ ਗਿਆ, ਉਹ ਕਿਉਂ ਹੋਇਆ, ਹੈਪਾਟਾਈਟਸ ਕੀ ਸ਼ੈ, ਹੋਰ ਗੱਲਾਂ, ਆਇਨ ਕਾਨੂੰਨ, ਪਾਕਿਸਤਾਨ ਜਮਹੂਰੀਅਤ, ਫਰੀडम ਆਫ ਸਪੀਚ, ਇਹ ਗੱਲਾਂ ਜਿਹੜੀਆਂ ਆਜ਼ਾਦੀ ਇਜ਼ਹਾਰੇ ਰਾਏ ਗੱਲਾਂ ਸੁਣ ਲਈਦੀਆਂ ਨੇ, ਪਰ ਉਹਨਾਂ ਦੇ ਸਹੀ ਸੁੱਚੇ ਮਤਲਬ ਸਾਨੂੰ ਉਦੋਂ ਤੱਕ ਸਮਝ ਨਹੀਂ ਆ ਸਕਦੇ ਪਿੰਡ ਬੈਠੇ ਬੰਦੇ ਨੂੰ, ਜਿਹੜਾ ਸਕੂਲੇ ਨਹੀਂ ਗਿਆ ਜਾਂ ਜਿਹਨੇ ਦੁਨੀਆ ਦੇ ਵਿੱਚ ਟਰੈਵਲ ਨਹੀਂ ਕੀਤਾ। ਤੇ ਮੈਂ ਪੰਜਾਬੀ ਵੀਲੌਗ ਇਸ ਲਈ ਸ਼ੁਰੂ ਨਹੀਂ ਸੀ ਕੀਤਾ ਵੀ ਤੁਸੀਂ ਹੱਸੋ, ਅਸਲ ਇਸ ਲਈ ਸ਼ੁਰੂ ਕੀਤਾ ਸੀ ਵੀ ਤੁਸੀਂ ਰੋਵੋ, ਤੁਹਾਨੂੰ ਸਮਝਾ ਸਕਾਂ ਤੁਹਾਡੀ ਜ਼ੁਬਾਨ 'ਚ ਵੀ ਤੁਹਾਡਾ ਹਾਲ ਇਹਨਾਂ ਨੇ ਕੀ ਕਰ ਛੱਡਿਆ ਹੈ, ਤੁਹਾਡੇ ਆਲੇ ਦੁਆਲੇ ਮਾਮਲਾ ਕਿੰਨਾ ਕੁ ਖਰਾਬ ਹੋ ਗਿਆ ਹੈ, ਤੁਹਾਨੂੰ ਗੱਲ ਤੁਹਾਡੀ ਆਪਣੀ ਜ਼ੁਬਾਨ 'ਚ ਦੱਸਾਂ ਤਾਂ ਕਿ ਉਹ ਕੰਨ ਤੋਂ ਇੱਕ ਕੰਨ 'ਚ ਪੈ ਕੇ ਦੂਸਰੇ 'ਚੋਂ ਨਾ ਨਿਕਲੇ, ਬਲਕਿ ਕੰਨ ਤੋਂ ਪੈ ਕੇ ਤੁਹਾਡੇ ਦਿਮਾਗ ਤੇ ਤੁਹਾਡੇ ਦਿਲ ਤੱਕ ਉਤਰੇ। ਹੋਰ ਕੁਝ ਨਾ ਬਦਲ ਸਕੇ ਤੇ ਤੁਸੀਂ ਤੇ ਐਜ਼ ਅ ਇਨਸਾਨ ਆਪਣੇ ਆਪ ਨੂੰ ਬਦਲ ਸਕੋ। ਜਿਵੇਂ ਅਸੀਂ ਕੱਲ੍ਹ ਵਿਆਹਾਂ ਦੀ ਗੱਲ ਕੀਤੀ ਤੇ ਮੈਂ ਤੁਹਾਡੇ ਸਾਹਮਣੇ ਇਹ ਰੱਖਿਆ ਵੀ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਮਾਂ ਪਿਓ ਦਾ ਕੀ ਹਾਲ ਕਰਨ ਡਏ ਨੇ। ਬਸ਼ੀਰੇ ਨੂੰ ਜਿਸ ਵੇਲੇ ਬੌਬ ਬਣਾਉਂਦੇ ਨੇ ਤੇ ਨਾ ਬਸ਼ੀਰਾ ਆਪਣੇ ਜੋਗਾ ਰਹਿ ਜਾਂਦਾ ਹੈ, ਬੌਬ ਤੇ ਉਹ ਬਣ ਹੀ ਨਹੀਂ ਸਕਦਾ, ਤੇ ਇਹ ਤਰੋਪਾ ਲਾ ਕੇ ਬੱਚਿਆਂ ਨੂੰ ਪਤਾ ਨਹੀਂ ਕੀ ਲੱਭਦਾ। ਤੇ ਜਿਸ ਵੇਲੇ ਆਪ ਉਹੀ ਬੱਚੇ ਜਿਹੜੇ ਨੇ, ਜਿਹੜੇ ਇਸ ਵੇਲੇ ਆਪਣੇ ਆਪ ਨੂੰ ਮੇਰਾ ਮਤਲਬ ਕੋਈ ਵੈਸਟਰਨ ਦੁਨੀਆ ਦਾ ਬਸ਼ਿੰਦਾ ਹੀ ਸਮਝਦੇ ਨੇ, ਜਿਸ ਵੇਲੇ ਆਪਣੇ ਉਹਨਾਂ ਦੇ ਜਵਾਕ ਵੱਡੇ ਹੁੰਦੇ ਨੇ ਤੇ ਆਪ ਉਹ ਸਟੇਜ 'ਤੇ ਪਹੁੰਚਦੇ ਨੇ, ਉਦੋਂ ਆਪ ਫਿਰ ਬਸ਼ੀਰਾ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਤੇ ਉਹਨਾਂ ਦਾ ਬੱਚਾ ਫਿਰ ਉਹਨਾਂ ਨੂੰ ਬੌਬ ਬਣਾਉਂਦਾ ਹੈ। ਤੇ ਇਸ ਘਣ ਚੱਕਰ 'ਚ ਅਸੀਂ ਪਏ ਹਾਂ। ਉੱਥੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਵੀ ਉਹ ਕੰਮ ਕਰੋ ਜਿਹੜੇ ਸਾਡੇ ਮਾਸ਼ਰੇ ਦੇ ਵਿੱਚ ਇਜਾਜ਼ਤ ਹੈ। ਅੱਜ ਉਸੇ ਤਰ੍ਹਾਂ ਦਾ ਟੌਪਿਕ ਇੱਕ ਹੋਰ ਡਿਸਕਸ ਕਰਨਾ ਚਾਹੁੰਦਾ, ਆਜ਼ਾਦੀ। 14 ਅਗਸਤ ਨਿੱਕੇ ਹੁੰਦਿਆਂ ਤੋਂ ਇਹ ਵੇਖਦੇ ਹਾਂ ਵੀ 13 ਅਗਸਤ ਦੀ ਰਾਤ ਨੂੰ ਮੁੰਡੇ ਮੋਟਰਸਾਈਕਲਾਂ 'ਤੇ ਨਿਕਲ ਪੈਂਦੇ ਨੇ, ਜਿਹਦੇ ਕੋਲ ਗੱਡੀ 'ਤੇ, ਮੋਟਰਸਾਈਕਲ 'ਤੇ, ਕਈ ਸਾਈਕਲਾਂ 'ਤੇ ਹੀ ਨਿਕਲ ਆਉਂਦੇ ਨੇ। ਮੋਟਰਸਾਈਕਲਾਂ ਵਾਲੇ ਮੁੰਡੇ ਬਹੁਤੇ ਖਤਰਨਾਕ ਨੇ, ਵਨ ਵੀਲਿੰਗ ਕਰਦੇ ਨੇ। ਕਈਆਂ ਦੇ ਵਿੱਚੋਂ ਮੇਰਾ ਮਤਲਬ ਹੈ ਕਿ ਫਿਰ ਸਲਿਪ ਹੋ ਜਾਂਦਾ ਹੈ, ਕਿਸੇ ਦੀ ਹੱਡੀ ਟੁੱਟ ਜਾਂਦੀ, ਕਿਸੇ ਦੇ ਸਿਰ 'ਤੇ ਸੱਟ ਆਉਂਦੀ ਤੇ ਉਹ ਮਰ ਜਾਂਦਾ ਹੈ। ਮਾਂ ਪਿਓ ਰੋਣ ਡਏ ਹੁੰਦੇ ਨੇ ਆਜ਼ਾਦੀ ਵਾਲੇ ਦਿਨ ਹੀ, ਤੇ ਉਹਨੂੰ ਇਸ ਦੁਨੀਆ ਤੋਂ ਆਜ਼ਾਦੀ ਲੱਭ ਜਾਂਦੀ ਹੈ। ਤੇ ਕੋਈ ਹਮੇਸ਼ਾ ਲਈ ਅਪਾਹਜ ਹੋ ਜਾਂਦਾ ਆਪਣੀਆਂ ਲੱਤਾਂ ਛੱਤਾਂ ਤੁੜਾ ਕੇ, ਤੇ ਕੋਈ ਜਿਹੜਾ ਉਹ ਆਪ ਵਨ ਵੀਲਿੰਗ ਕਰਦਾ ਜਾਂ ਕਿਸੇ 'ਚ ਵੱਜਦਾ, ਕਿਸੇ ਹੋਰ ਮਾਂ ਦੇ ਲਾਲ ਨੂੰ ਆਜ਼ਾਦੀ ਦਵਾ ਦਿੰਦਾ ਇੱਥੋਂ, ਜਾਂ ਸਾਰੀ ਜ਼ਿੰਦਗੀ ਵਾਸਤੇ ਉਹਨੂੰ ਅਪਾਹਜ ਕਰ ਦਿੰਦਾ। ਇਹ ਤਾਂ ਕੰਮ ਨਿੱਕੇ ਹੁੰਦਿਆਂ ਤੋਂ ਦੇਖਦੇ ਹਾਂ। ਔਰ ਫਿਰ ਲੋਕੀ ਜਿਹੜੇ ਨੇ ਉਹ ਗੱਡੀਆਂ ਦੇ ਵਿੱਚ, ਮੋਟਰਸਾਈਕਲਾਂ 'ਤੇ ਆਪਣੇ ਘਰ ਦੇ ਬੱਚਿਆਂ ਨੂੰ, ਜ਼ਨਾਨੀਆਂ ਨੂੰ, ਬੱਚੀਆਂ ਨੂੰ ਲੈ ਕੇ ਵੀ ਬਾਹਰ ਨਿਕਲਦੇ ਨੇ, ਘੁੰਮਦੇ ਫਿਰਦੇ ਨੇ। ਕੋਈ ਬਾਜਾ ਵਜਾਉਣ ਡਿਆ, ਕੋਈ ਰੌਲਾ ਪਾਉਣ ਡਿਆ, ਕਿਸੇ ਥਾਂ 'ਤੇ ਕੋਈ ਹੋਰ ਕੰਮ ਹੋਣ ਡਿਆ, ਰੋਟੀ ਟੁੱਕਰ, ਕੋਈ ਬਰਗਰ ਸ਼ਵਾਰਮਾ ਕੋ ਖਾ ਕੇ ਤੇ ਵਾਪਸ ਘਰਾਂ ਨੂੰ ਚਲੇ ਜਾਂਦੇ ਨੇ।
ਜ਼ਾਹਿਰ ਹੈ ਸ਼ਰਾਫੀਆ ਤੇ ਇੰਜ ਸੜਕਾਂ ਤੇ ਨਹੀਂ ਨਿਕਲਦੀ ਨਾ, ਇਹ ਤੇ ਆਮ ਲੋਕ ਨਿਕਲਦੇ ਨੇ। ਉਹਦੀ ਵਜ੍ਹਾ ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਹੋਰ ਕੁਛ ਹੈ ਹੀ ਨਹੀਂ ਛੱਡੀ, ਗਰਾਊਂਡ ਕੋਈ ਛੱਡਿਆ ਨਹੀਂ, ਸਾਰੇ ਪੂਰ ਛੜੇ ਨੇ, ਸਪੋਰਟਸ ਕੋਈ ਹੈ ਕੋਈ ਨਾ, ਕੋਈ ਟੀਮਾਂ ਲੋਕਲ ਹੈ ਕੋਈ ਨਾ, ਕੋਈ ਹੋਰ ਐਕਟੀਵਿਟੀ ਗੌਰਮੈਂਟ ਕਰਦੀ ਕੋਈ ਨਹੀਂ। ਪੈਸੇ ਜਿਹੜੇ ਆਤਿਸ਼ਬਾਜ਼ੀ ਜਾਂ ਦੂਸਰੀਆਂ ਸ਼ਾਵਾਂ 'ਤੇ ਕਰਕੇ ਲੋਕਾਂ ਨੂੰ ਮਹਿਜ਼ੂਜ਼ ਕੀਤਾ ਜਾ ਸਕਦਾ, ਜਿਵੇਂ ਦੂਸਰੇ ਮੁਲਕਾਂ ਦੇ ਵਿੱਚ ਇੱਕ ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਆਤਿਸ਼ਬਾਜ਼ੀ ਦੀ ਗੱਲ ਕਿਹੜੀ ਕਰ ਦਿੱਤੀ, ਜੇ ਉਹ ਨਾਲ ਅੱਗ ਲੱਗੇਗੀ। ਨਹੀਂ, ਇੰਜ ਨਹੀਂ ਹੈ। ਦੁਨੀਆ ਦੇ ਵਿੱਚ ਬੜੇ ਤਰੀਕੇ ਨਾਲ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਜਿੱਥੇ ਆਤਿਸ਼ਬਾਜ਼ੀ ਹੁੰਦੀ ਉਹ ਕਿਸੇ ਖੁੱਲ੍ਹੇ ਗਰਾਊਂਡ 'ਚ ਕਰਦੇ ਨੇ, ਤੁਸੀਂ ਦੂਰੋਂ ਖਲੋ ਕੇ ਉਹਨੂੰ ਵੇਖਦੇ ਹੋ। ਜੇ ਸਾਡੇ ਕਰਨ ਤਾਂ ਸਾਡੇ ਲੋਕਾਂ ਦਾ ਦਿਲ ਹੋਣਾ ਵੀ ਉਹ ਜਿੱਥੋਂ ਛੁਰਲੀ ਚੜ੍ਹਨੀ ਉਹਦੇ ਉੱਤੇ ਹੀ ਮੂੰਹ ਰੱਖ ਦੇਣ, ਜਾ ਕੇ ਉੱਤੋਂ ਵੇਖਣ ਉਹਨੂੰ, ਭਾਵੇਂ ਨਾਸਾਂ 'ਚ ਵੜ ਜਾਏ ਬਾਅਦ ਦੇ ਵਿੱਚ। ਕਹਿਣ ਹੁਣ ਤੁਸੀਂ ਹੱਸਣਾ ਹੈ ਪਰ ਇਸ ਗੱਲ ਤੋਂ ਮੁੜਨਾ ਨਹੀਂ ਹੈ। ਤੁਹਾਨੂੰ ਹਾਸਾ ਆ ਜਾਣਾ ਮੇਰੀ ਗੱਲ ਤੋਂ, ਪਰ ਆਪਣੇ ਆਪ 'ਤੇ ਨਹੀਂ ਸੋਚਣਾ। ਇਹ ਸਿਰਫ ਮੈਂ ਇਹੀ ਗੱਲ ਨਹੀਂ ਕਰਨ ਡਿਆ ਆਤਿਸ਼ਬਾਜ਼ੀ ਦੀ, ਇਹ ਤੁਸੀਂ ਆਪ ਵੀ ਸੋਚਣਾ ਹੈ। ਜਦੋਂ ਬੇਗਮ ਤੁਹਾਡੀ ਕਿਚਨ ਦੇ ਵਿੱਚ ਕੰਮ ਕਰਨ ਡਈ ਤੇ ਜਦੋਂ ਜਾ ਉੱਤੇ ਚੜ੍ਹਦੇ ਜੇ ਭੁੱਖ ਲੱਗੀ ਹੁੰਦੀ ਹੈ ਵੀ ਮੈਨੂੰ ਜਿਹੜਾ ਨੂੰ ਚੁੱਲ੍ਹੇ ਦੇ ਵਿੱਚ ਵੜਨ ਨੂੰ ਕੋਸ਼ਿਸ਼ ਕਰਦੇ ਜੇ, ਆਪਣੇ ਆਪ 'ਤੇ ਵੀ ਗੱਲਾਂ ਸਮਝਣੀਆਂ ਨੇ। ਇਹ ਸਿਰਫ ਇਹ ਹੀ ਨਹੀਂ ਕਰਨਾ ਵੀ ਇਹ ਗਿੱਲ ਸਾਹਿਬ ਨੇ ਆਖਿਆ ਵੀ ਨਾਸਾਂ ਦੇ ਵਿੱਚ ਛੁਰਲੀ ਵੜ ਜਾਂਦੇ, ਹੱਸ ਲਓ ਥੋੜ੍ਹਾ ਜਿਹਾ ਮੂੰਹ ਖੋਲ੍ਹ ਕੇ, ਹਾ ਹਾ ਹਾ, ਅਤੇ ਆਪ ਉਹ ਹੀ ਕੰਮ ਕਰੋ। ਆਪ ਕਿਤੇ ਨਾ ਖਲੋਵੋ, ਕਿਸੇ ਥਾਂ 'ਤੇ ਲਾਈਨ ਲੱਗੀ ਤੇ ਅਗਲੇ ਬੰਦੇ ਦੇ ਮੋਢੇ ਦੇ ਉੱਤੇ ਚੜ੍ਹਨ ਨੂੰ ਫਿਰੋ, ਇਸ਼ਾਰੇ 'ਤੇ ਖਲੋਣਾ ਤੇ ਪਹੀਆ ਜਿਹੜਾ ਉਹ ਥੋੜ੍ਹਾ 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 ਗਾਂਹ ਨੂੰ ਕਰਦੇ 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 ਅੱਧੇ ਚੌਕ ਤੱਕ ਅੱਪੜ ਜਾਓ। ਨਹੀਂ, ਆਪ ਵੀ ਕਿਤੇ ਖਲੋਣਾ ਹੈ, ਸਮਝਦੇ ਹੋ ਨਾ। ਖੈਰ, ਆਜ਼ਾਦੀ 'ਤੇ ਗੱਲ ਕਰਨੇ ਵੀ ਇਹ ਨਿੱਕੇ ਹੁੰਦਿਆਂ ਤਾਂ ਸਾਨੂੰ ਇਹੀ ਪਤਾ ਸੀ ਵੀ ਆਜ਼ਾਦੀ ਕੀ ਹੋਇਆ, ਨਿਕਲੋ। ਅੱਛਾ, ਜਿਹੜੇ ਵਿਚਾਰੇ ਆਪਣੇ ਘਰ ਦੀਆਂ ਜ਼ਨਾਨੀਆਂ ਲੈ ਕੇ ਨਿਕਲਦੇ ਨੇ, ਮੁੰਡੇ ਜਿਹੜੇ ਨੇ ਉਹਨਾਂ ਨੂੰ ਬੜਾ ਚਾਅ ਚੜ੍ਹਦਾ ਵੀ ਚਲੋ ਅੱਜ ਅਸੀਂ, ਉਹ ਇੱਕ ਲਫ਼ਜ਼ ਇਸਤੇਮਾਲ ਕਰਦੇ ਨੇ ਬਦਕਿਸਮਤੀ ਨਾਲ, ਵੀ ਭੂੰਡੀ ਕਰਨ ਆਏ। ਉਹ ਆਪਣੀਆਂ ਹੀ ਭੈਣਾਂ ਹੁੰਦੀਆਂ ਨੇ। ਆਪਣੀਆਂ ਭੈਣਾਂ ਦਾ ਮਤਲਬ ਇਹ ਹੈ ਵੀ ਆਪਣੇ ਮਹੱਲੇ ਦੀਆਂ ਕੁੜੀਆਂ ਹੁੰਦੀਆਂ, ਨਾਲ ਦੇ ਮਹੱਲੇ ਦੀਆਂ ਕੁੜੀਆਂ ਹੁੰਦੀਆਂ ਨੇ, ਆਪਣੇ ਵਰਗੇ ਲੋਕਾਂ ਦੀਆਂ ਬੱਚੀਆਂ ਹੁੰਦੀਆਂ ਨੇ। ਬਹਰਹਾਲ ਆਪਣੀ ਭੈਣ ਨੂੰ ਕਿਤੇ ਹੋਰ ਕੋਈ ਮੋਟਰਸਾਈਕਲ ਦੇ ਉੱਤੇ ਹੀ ਕੰਮ ਕਰਨ ਡਿਆ ਹੁੰਦਾ, ਕਿਉਂਕਿ ਉਹ ਅੱਬਾ ਜੀ ਕਿਤੇ ਹੋਰ ਲੈ ਕੇ ਨਿਕਲੇ ਹੁੰਦੇ ਨੇ ਅਤੇ ਤੁਸੀਂ ਕਿਸੇ ਹੋਰ ਦੀ ਭੈਣ ਦੇ ਨਾਲ ਉਹੀ ਬਦਤਮੀਜ਼ੀ ਕਰ ਰਹੇ ਹੁੰਦੇ ਹੋ। ਮੋਟਰਸਾਈਕਲ ਦੇ ਉੱਤੇ ਜਿਹੜੀ ਕਿਸੇ ਕਾਰ ਦਾ ਸ਼ੀਸ਼ਾ ਖੁੱਲ੍ਹਾ, ਉਹਦੇ ਨਾਲ ਹੁੱਲੜਬਾਜ਼ੀ, ਜੇ ਤੇ ਹੁੱਲੜਬਾਜ਼ੀ ਤੱਕ ਕੰਮ ਰਿਹਾ ਤਾਂ ਫੈਮਲੀਆਂ ਵੀ ਚਲੋ ਰਾਜ਼ੀ ਹੋ ਕੇ ਕੁਛ ਸ਼ਾਰਮਾ ਖਾ ਕੇ ਵਾਪਸ ਆ ਜਾਂਦੇ ਨੇ। ਅਤੇ ਜੇ ਕਿਸੇ ਮੋਟਰਸਾਈਕਲ 'ਤੇ ਬੈਠੀ ਬੱਚੀ ਦਾ ਕਿਸੇ ਦੁਪੱਟਾ ਖਿੱਚ ਦਿੱਤਾ, ਕੋਈ ਹੋਰ ਸ਼ਰਾਰਤ ਕੀਤੀ, ਉੱਥੇ ਲੜਾਈ ਹੋ ਪਈ, ਉਹ ਜਿਹੜੇ ਟੱਬਰ ਦੇ ਨਾਲ ਇਹ ਬਦਤਮੀਜ਼ੀ ਹੋਈ, ਉਹਨਾਂ ਦੀ ਤੇ ਆਜ਼ਾਦੀ ਜਿਹੜੀ ਹੈ ਉਹ ਕੜੈਂ ਹੋ ਗਈ ਉੱਥੇ। ਉਹ ਤਾਂ ਵਾਪਸ ਇੰਝ ਹੀ ਗਏ ਵੀ ਉਹ ਮਹਿਕੂਮ ਮੁਲਕ 'ਚ ਨੇ, ਉਹਨਾਂ ਨੂੰ ਆਜ਼ਾਦੀ ਲੱਭੀ ਕੋਈ ਨਾ। ਅੱਗੋਂ ਜੇ ਪੁਲਿਸ ਨਾਲ ਵਾਸਤਾ ਪਿਆ ਤਾਂ ਜਿਹੜਾ ਕਾਰਵਾਈ ਉਹਨਾਂ ਕਰਨੀ ਹੈ। ਜੇ ਉਹ ਮੋਟਰਸਾਈਕਲ ਵਾਲੇ ਫੜੇ ਗਏ ਤੇ ਉਹਨਾਂ ਦੇ ਕੋਲੋਂ ਛਿੱਲੜ ਲੈ ਲੈਣੇ ਨੇ। ਜੇ ਘਰ ਵਾਲੇ ਗਏ ਵੀ ਸਾਡੇ ਨਾਲ ਇਹ ਕੰਮ ਹੋਇਆ, ਉਹਨਾਂ ਕੋਲ ਛਿੱਲੜ ਲੈ ਲੈਣੇ ਨੇ। ਚਲੋ, ਉਹਨਾਂ ਦਾ ਵੀ ਤਾਂ ਹੱਕ ਹੈ ਆਜ਼ਾਦੀ ਮਨਾਉਣ ਦਾ। ਉਹ ਸਮਝਦੇ ਨੇ ਵੀ ਅੱਜ ਦੀ ਰਿਸ਼ਵਤ ਲਾਵਾਂਗੇ, ਇਹਦੇ ਨਾਲ ਹੀ ਸਾਨੂੰ ਵੀ ਆਜ਼ਾਦੀ ਲੱਭੇਗੀ। ਬਹਰਹਾਲ ਇਹ ਸਭ ਕੁਝ ਜਿਹੜਾ ਇਹ ਤਾਂ ਅਸੀਂ ਨਿੱਕੇ ਹੁੰਦਿਆਂ ਤੋਂ ਵੇਖਦੇ ਹੀ ਹਾਂ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਨਾ ਕਿਤੇ ਆਤਿਸ਼ਬਾਜ਼ੀ, ਉਹ ਵੀ ਫੰਡ ਖਾ ਜਾਂਦੇ ਨੇ। ਪਹਿਲਾਂ ਕੋਈ ਈਵੈਂਟ ਹੁੰਦੇ ਸਨ, ਉਹ ਵੀ ਹੁਣ ਕੋਈ ਨਹੀਂ ਹੋਣ ਦਿੰਦੇ। ਅਤੇ ਇਹ ਹੀ ਇੱਕ ਰਾਤ ਨੂੰ ਨਿਕਲਣ ਵਾਲਾ ਹੀ ਕੰਮ ਹੈ। ਪਰ ਸਵਾਲ ਇਹ ਹੈ ਵੀ ਆਜ਼ਾਦੀ ਲਈ ਕਿਉਂ ਸੀ? ਸੋਚੋ ਨਾ, ਆਜ਼ਾਦੀ ਦੀ ਕੋਈ ਵਜ੍ਹਾ ਸੀ ਨਾ। ਸਾਡੇ ਵੱਡੇ ਵਡੇਰਿਆਂ ਨੇ ਆਪਣਾ ਵਸਿਆ ਵਸਾਇਆ ਘਰ ਜਿਹੜਾ ਉਹ ਛੱਡਿਆ। ਅੱਛਾ, ਇਹ ਆਂਦੇ ਵੀ ਮੁਸਲਮਾਨ ਮੁਲਕ 'ਚ ਰਹਿਣਾ ਸੀ, ਸਿਰਫ ਇਸ ਲਈ ਆਜ਼ਾਦੀ ਲਈ ਸੀ। ਅਤੇ ਮੁਸਲਮਾਨ ਮੁਲਕ ਅਸੀਂ ਜਿੱਡਾ ਕੁ ਬਣਾਇਆ ਉਹ ਤੁਹਾਡੇ ਸਾਹਮਣੇ ਹੀ ਹੈ। ਇਸ ਵੇਲੇ ਫਲਸਤੀਨ ਦੀ ਤਾਂ ਗੱਲ ਨਹੀਂ ਕਰ ਸਕਦਾ ਕੋਈ, ਪੂਰੇ ਪਾਕਿਸਤਾਨ 'ਚ ਕਰਕੇ ਵਿਖਾਓ, ਅਗਲੇ ਮਾਰ ਤੁਹਾਡੀਆਂ ਜਿਹੜਾ ਮੇਰਾ ਮਤਲਬ ਹੈ ਕਿ ਦਾੜਾ ਨਾ ਭੰਨ ਦੇਣ। 3000 ਮਸੀਤਾਂ ਇਸ ਵੇਲੇ ਜਿਹੜੀਆਂ ਨੇ ਉਹ ਤਕਰੀਬਨ ਸ਼ਹੀਦ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੇ ਵਿੱਚੋਂ ਐਸੀਆਂ ਵੀ ਹੋਣਗੀਆਂ ਜਿਹੜੀਆਂ ਬਿਲਕੁਲ ਨਜਾਇਜ਼ ਜਗ੍ਹਾ 'ਤੇ, ਜਿਨ੍ਹਾਂ ਦੇ ਬਾਰੇ ਕੋਈ ਵਾਕਈ ਸੋਚ ਵਿਚਾਰ ਕਰਕੇ ਕਰਨੀਆਂ ਹੀ ਨਹੀਂ ਚਾਹੀਦੀਆਂ, ਜਾਂ ਉਹਨਾਂ ਨੂੰ ਕਿਸੇ ਹੋਰ ਜਗ੍ਹਾ 'ਤੇ ਤਮੀਰ। ਲੇਕਿਨ ਧੱਕਾ ਵੀ ਹੋਏਗਾ ਬੜਾ ਸਾਰਾ, ਕਈਆਂ ਨੂੰ ਥਾਂ ਚਾਹੀਦਾ ਹੋਏਗਾ ਕਬਜ਼ਾ ਕਰਨ ਵਾਸਤੇ ਕੰਮ ਹੋਇਆ ਹੋਏਗਾ। ਹੋਰ ਜੋ ਕੁਝ ਬੱਚਿਆਂ ਨਾਲ ਹੋ ਜਾਂਦਾ ਮਦਰਸਿਆਂ 'ਚ, ਦੂਸਰੀਆਂ ਜਗ੍ਹਾ 'ਤੇ, ਜਾਂ ਜਿਹੜਾ ਕਾਨੂੰਨ ਔਰ ਇਨਸਾਫ ਹੈ ਇੱਥੇ, ਕਿਸੇ ਬੇਵਾ ਨਾਲ, ਕਿਸੇ ਗਰੀਬ ਨਾਲ ਜਿਹੜਾ ਧੱਕਾ ਹੁੰਦਾ, ਇਸਲਾਮੀ ਰਿਆਸਤ 'ਚ ਤਾਂ ਨਹੀਂ ਹੋ ਸਕਦਾ। ਵੀ ਆਜ਼ਾਦੀ ਲਈ ਕਿਉਂ ਸੀ? ਆਜ਼ਾਦੀ ਇਸ ਲਈ ਲਈ ਸੀ ਕਿ ਜਿਹੜਾ ਲਾਰਜਰ ਇੰਡੀਆ ਸੀ ਉਹਦੇ ਵਿੱਚ ਸਾਡੀ ਆਬਾਦੀ ਘੱਟ ਸੀ, ਹਿੰਦੂਆਂ ਦੀ ਬਹੁਤੀ ਸੀ, ਅਤੇ ਆਂਦੇ ਸਾਂ ਵੀ ਅਕਲੀਅਤ ਬਣ ਜਾਣਾ। ਅੱਛਾ, ਇਸ ਗੱਲ ਤੋਂ ਅਕਲੀਤਾਂ ਤਾਂ ਇੱਥੇ ਵੀ ਰਹਿੰਦੇ ਨੇ। ਅਸੀਂ ਦੂਜਿਆਂ ਮੁਲਕਾਂ 'ਚ ਜਾ ਕੇ ਅਕਲੀਅਤ ਹੋਈ ਦਾ ਉੱਥੇ ਬੜੇ ਰਾਜ਼ੀ ਰਹਿੰਦੇ, ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਹਰ ਥਾਂ 'ਤੇ। ਅਤੇ ਫਿਰ ਸਾਨੂੰ ਆਪ ਅਕਲੀਅਤ ਬਣਨ 'ਚ ਕਿਹੜਾ ਪਰੇਸ਼ਾਨੀ ਸੀ? ਪਰੇਸ਼ਾਨੀ ਇਹ ਸੀ ਵੀ ਸਾਨੂੰ ਇਹ ਲੱਗਦਾ ਸੀ ਵੀ ਸਾਡੇ ਨਾਲ ਉਹਨਾਂ ਧੱਕਾ ਕਰਨਾ। ਧੱਕਾ ਕੀ? ਨਾ ਸਾਨੂੰ ਮਜ਼ਹਬੀ ਆਜ਼ਾਦੀ ਹੋਣੀ ਆਪਣੀ ਮਰਜ਼ੀ ਦੀ, ਨਾ ਸਾਨੂੰ ਗੱਲ ਕਰਨ ਦੀ, ਨਾ ਆਪਣੇ ਤੌਰ ਅਤਵਾਰ ਦੀ, ਨਾ ਸਾਨੂੰ ਇਨਸਾਫ ਮਿਲਣਾ, ਨਾ ਸਾਨੂੰ ਨੌਕਰੀਆਂ ਪੂਰੀਆਂ ਮਿਲਣੀਆਂ, ਨਾ ਸਾਨੂੰ ਤਾਲੀਮ ਪੂਰੀ ਬਰਾਬਰ ਦੀ ਮਿਲਣੀ। ਅਤੇ ਹੁਣ ਮਿਲ ਗਈ ਜੇ। ਹੁਣ ਤੇ ਅਕਸਰੀਅਤ ਜੇ ਨਾ, ਪਾਕਿਸਤਾਨ ਬਣਾ ਲਿਆ ਅਕਸਰੀਅਤ ਜੇ। ਹੁਣ ਮਿਲ ਗਈ ਜੇ ਆਜ਼ਾਦੀ। ਮਸਲਨ ਅੰਗਰੇਜ਼ ਬਹਾਦਰ ਦੇ ਜ਼ਮਾਨੇ 'ਚ ਕੀ ਕੁਝ ਸੀ, ਤੁਹਾਨੂੰ ਕੁਝ ਮਿਸਾਲਾਂ ਦੇ ਦਿੰਦਾ। ਅਤੇ ਫਿਰ ਗਾਂਹ ਤੁਰਦੇ, ਕਿਉਂਕਿ ਅੱਜ ਕੱਲ੍ਹ ਵੀ ਸਾਡੇ ਜਿਹੜੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ, ਉਹ ਇੱਕੋ ਹੀ ਗੱਲ ਵੇਚਦੇ ਨੇ ਵੀ ਮੇਰੇ ਪਿੱਛੇ ਖਲੋ ਜਾਓ, ਇਮਰਾਨ ਖਾਨ ਨੂੰ ਭੁੱਲ ਜਾਓ, ਮੈਂ ਤੁਹਾਨੂੰ ਬਾਹਰੋਂ ਡਾਲਰ ਵੀ ਲਿਆ ਕੇ ਦਿਆਂਗਾ, ਮੈਂ ਤੁਹਾਡੀ ਭੁੱਖ ਕੱਟ ਦਿਆਂਗਾ। ਉਹ ਉਹੀ ਗੱਲ ਦੱਸਦੇ ਨੇ ਜਿਹਦੇ ਨਾਲ ਅਸੀਂ ਜਿਹੜੀਆਂ ਗੱਲਾਂ ਕਰਕੇ ਆਜ਼ਾਦੀ ਲਈ ਸੀ, ਉਹ ਤੁਹਾਨੂੰ ਦੱਸਦੇ ਨੇ ਵੀ ਤੁਹਾਨੂੰ ਮੈਂ ਆਜ਼ਾਦੀ ਦਵਾਵਾਂਗਾ। ਪਰ ਕਿਹਦੇ ਕੋਲੋਂ ਇਹ ਨਹੀਂ ਦੱਸਦੇ। ਹੁਣ ਅਸੀਂ ਕਿਹਦੇ ਗੁਲਾਮ ਹੈ ਇਹ ਨਹੀਂ ਦੱਸਦੇ।
ਜਿਸ ਵੇਲੇ ਅੰਗਰੇਜ਼ ਦੀ ਇਸ ਵੇਲੇ ਇੱਥੇ ਹਕੂਮਤ ਸੀ, ਸਾਡੇ ਦਾਦੇ ਬਾਬੇ ਸਨ ਉਹਨਾਂ ਲਈ, ਤੇ ਪੁਲਿਸ ਦੀ ਗੱਲ ਕਰ ਲਈਏ, ਪੁਲਿਸ ਦੇ ਵਿੱਚ ਉਸ ਵੇਲੇ ਡਿਸਪਲਿਨ ਸਟ੍ਰਿਕਟ ਸੀ, ਇਹ ਢਿੱਡ 'ਚ ਵਧੇ ਨਹੀਂ ਸੀ, ਰਿਸ਼ਵਤ ਇੰਨੀ ਖਾਧੀ ਨਹੀਂ ਸੀ ਜਾਂਦੀ, ਗੱਡੀਆਂ ਦੇ ਜਾਂ ਜਿਹੜੇ ਉਸ ਵੇਲੇ ਘੋੜੇ ਛੋੜੇ ਸਨ ਜਾਂ ਜਿਹੜੀ ਸ਼ੈ ਵੀ ਸੀ ਉਹਦਾ ਖਰਚਾ ਸਰਕਾਰ ਹੀ ਦਿੰਦੀ ਸੀ, ਲੋਕਾਂ ਕੋਲੋਂ ਨਹੀਂ ਸੀ ਲਿਆ ਜਾਂਦਾ, ਛਿੱਲੜ ਨਹੀਂ ਸੀ ਲਏ ਜਾਂਦੇ, ਪੈਸੇ ਲੈ ਕੇ FIR ਨਹੀਂ ਸੀ ਹੁੰਦੀਆਂ, ਰਿਸ਼ਵਤ ਇੰਜ ਆਮ ਨਹੀਂ ਸੀ, ਕਤਲ ਦੇ ਮੁਕੱਦਮਿਆਂ ਦੇ ਵਿੱਚ ਇੰਜ ਪੈਸੇ ਲੈ ਕੇ ਲੋਕਾਂ ਨੂੰ ਛੱਡਿਆ ਨਹੀਂ ਸੀ ਜਾਂਦਾ, ਤੇ ਕਰਪਸ਼ਨ ਦੇ ਉੱਤੇ ਜ਼ਾਹਿਰ ਹੈ ਬੜਾ ਸਖਤ ਐਕਸ਼ਨ ਲੈਂਦਾ ਸੀ। ਮਸਲਨ ਇੱਕ ਫੈਸਲਾਬਾਦ ਦੀ ਸਟੋਰੀ ਇੱਥੇ ਸਾਡੇ ਸਾਹਮਣੇ ਆਉਂਦੀ ਹੈ ਵੀ ਇੱਕ ਬ੍ਰਿਟਿਸ਼ ਜਿਹੜਾ ਸੁਪਰੀਡੈਂਡੈਂਟ ਸੀ ਉਹਨੇ ਇੰਸਪੈਕਟਰ ਨੂੰ ਡਿਸਮਿਸ ਕਰ ਦਿੱਤਾ, ਉਹਨੇ 1 ਰੁਪਈਆ ਰਿਸ਼ਵਤ ਲਈ ਸੀ ਕਿਸੇ ਕੇਸ ਦੇ ਵਿੱਚ, 1 ਰੁਪਈਆ ਰਿਸ਼ਵਤ ਲਈ ਸੀ ਤੇ ਉਹਨੇ ਸੁਪਰੀਡੈਂਡੈਂਟ ਨੇ SP ਨੇ ਉਹਨੂੰ ਡਿਸਮਿਸ ਕਰ ਦਿੱਤਾ ਸੀ। ਰੇਲਵੇ ਮਿਲਟਰੀ ਸਟਾਈਲ ਦਾ ਡਿਸਪਲਿਨ ਸੀ ਰੇਲਵੇ ਦੇ ਵਿੱਚ। ਮਿਲਟਰੀ, ਅਸੀਂ ਪਾਕਿਸਤਾਨ ਮਿਲਟਰੀ ਦੀ ਗੱਲ ਨਹੀਂ ਕਰਦੇ, ਹਰ ਮਿਲਟਰੀ ਦੀ ਗੱਲ ਕਰਦੇ, ਮਤਲਬ ਕਿ ਹਰ ਫੌਜ ਦੇ ਵਿੱਚ ਡਿਸਪਲਿਨ ਹੁੰਦਾ ਹੈ, ਇਹ ਕੋਈ ਸਾਡਾ ਅਲੋਕਾਰ ਨਹੀਂ, ਹਰ ਜਿਹੜੀ ਦੁਨੀਆ ਦੀ ਫੌਜ ਹੁੰਦੀ ਹੈ ਨਾ ਉਹਦੇ ਡਿਸਪਲਿਨ ਹੁੰਦਾ ਹੈ। ਜਿਹੜੀ ਮਿਲਟਰੀ ਸਟਾਈਲ ਸਕੈਜੂਲਿੰਗ ਸੀ, ਮੀਨ ਕਿ ਸੈਕਿੰਡ ਵੀ ਜਿਹੜਾ ਨਾ ਮਿੰਟ ਦੀ ਗੱਲ ਨਹੀਂ ਮੈਂ ਕਰਨ ਡਿਆ, ਸੈਕਿੰਡ ਦੇ ਹਿਸਾਬ ਨਾਲ, ਹਾਲਾਂਕਿ ਉਦੋਂ ਘੜੀਆਂ ਜਿਹੜੀਆਂ ਨਹੀਂ ਉਹ ਵਿਚਾਰੀਆਂ ਘੜੀਆਂ ਵੀ ਥੱਕੀਆਂ ਹੀ ਹੁੰਦੀਆਂ ਸਨ ਪੁਰਾਣੇ ਜ਼ਮਾਨੇ ਦੀਆਂ, ਪਰ ਫਿਰ ਵੀ ਥੱਕੀਆਂ ਘੜੀਆਂ ਵੀ ਟ੍ਰੇਨਾਂ ਸਹੀ ਟਾਈਮ 'ਤੇ ਚਲਾਉਂਦੀਆਂ ਸਨ। ਜੇ ਟ੍ਰੇਨ ਜਿਹੜੀ ਉਹ 60 ਸੈਕਿੰਡ ਵੀ ਲੇਟ ਹੋ ਜਾਂਦੀ ਸੀ ਤੇ ਕਈ ਸਟੇਸ਼ਨ ਮਾਸਟਰ ਜਿਹੜੇ ਸਨ ਉਹ ਮੁਅੱਤਲ ਹੋ ਜਾਂਦੇ ਸਨ। ਜੇ ਕੋਈ ਬਹੁਤਾ ਕਾਹਲਾ ਤੁਰਿਆ ਜਾਂਦਾ ਹੁੰਦਾ ਸੀ ਨਾ ਕਿਸੇ ਵੀ ਥਾਂ 'ਤੇ ਲੋਕੀ ਦੋ ਹੀ ਗੱਲਾਂ ਪੁੱਛਦੇ ਸਨ ਵੀ ਜੰਗਲ ਪਾਣੀ ਜਾ ਰਿਹਾ, ਜੰਗਲ ਪਾਣੀ ਸਮਝਦੇ ਹੋ ਨਾ, ਬਾਥਰੂਮ ਟਾਇਲਟ, ਉੱਧਰ ਨੂੰ ਜਾ ਰਿਹਾ ਵੀ ਨਹੀਂ ਰੁਕਣ ਡਿਆ ਹੋਣਾ ਇਸ ਵੇਲੇ, ਇਸ ਲਈ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਟਾਇਲਟ ਹੁੰਦੇ ਨਹੀਂ ਸੀ, ਪਿੰਡੋਂ ਬਾਹਰ ਜਾਣਾ ਉਹ ਵੀ ਕੋਈ ਮੁਰੱਬਾ ਦੂਰ, ਕੋਈ ਚਾਰ ਪੈਲੀਆਂ ਦੂਰ ਜਾ ਕੇ ਬਹਿਣਾ, ਵਰਨਾ ਬੀਬੀਆਂ ਭੈਣਾਂ ਉੱਥੇ ਫਿਰਨ ਡਈਆਂ ਨੇ, ਦਿਨੇ ਅਗਰ ਕਿਸੇ ਨੂੰ ਮੌਕਾ ਬਣ ਗਿਆ, ਰਾਤ ਨੂੰ ਤਾਂ ਚਲੋ ਲਾਗੇ ਵੀ ਕੋਈ ਜਾ ਸਕਦਾ, ਲੇਕਿਨ ਚਲੋ ਜਾਂ ਪੁੱਛਦੇ ਸਨ ਵੀ ਬਈ ਏਡੀ ਚੌਧਰੀ ਐਡਾ ਤੇਜ਼ ਤੁਰਨ ਡਿਆ ਵੀ ਜੰਗਲ ਪਾਣੀ ਚੱਲਾਂ, ਜਾਂ ਪੁੱਛਦੇ ਸਨ ਵੀ ਤੂੰ ਗੱਡੀ ਚੜ੍ਹਨਾ ਹੌਲੀ ਤੁਰ, ਬਹਿ ਜਾ ਇੱਥੇ। ਮਤਲਬ ਇੱਕ ਮਿਸਾਲ ਦੇ ਵਿੱਚ ਸ਼ਾਮਲ ਸੀ ਵੀ ਗੱਡੀ ਜਿਹੜੀ ਉਹਨੇ ਨਹੀਂ ਰੁਕਣਾ, ਉਹਨੇ ਲੇਟ ਨਹੀਂ ਹੋਣਾ, ਵੇਲੇ 'ਤੇ ਪਹੁੰਚਣਾ ਪੈਣਾ। ਤੇ ਹੁਣ ਤੁਸੀਂ ਜਿਹੜੀ ਟ੍ਰੇਨ ਅੱਜ ਸ਼ਾਮ ਨੂੰ ਲੈਣੀ, ਸਵੇਰੇ ਵੀ ਜਾਓਗੇ ਤਾਂ ਜੀ ਕਰੇ ਤੁਹਾਨੂੰ ਲੱਭ ਜੇ ਸਟੇਸ਼ਨ ਤੋਂ, ਪੂਰੀ ਰਾਤ ਸੌਂ ਕੇ ਜਾਓ 8 ਘੰਟੇ। ਉਹ ਟ੍ਰੇਨ ਜਿਹੜੀ ਹੈ, ਟ੍ਰੇਨ ਛੱਡੋ, ਹੁਣ ਪਿਛਲੇ ਦਿਨੋਂ ਪੈਰਿਸ ਤੋਂ ਜਿਹੜੀ ਫਲਾਈਟ ਸੀ ਉਹ ਮੇਰੇ ਖਿਆਲ 20 ਘੰਟੇ ਲੇਟ ਆਈ ਹੈ। ਪੈਰਿਸ ਤੋਂ ਜਿਹੜੀ ਪਾਕਿਸਤਾਨ ਫਲਾਈਟ ਆਉਣੀ ਸੀ PIA ਦੀ, ਉਹ 20 ਘੰਟੇ ਲੇਟ ਆਈ ਹੈ। ਮੇਰਾ ਮਤਲਬ ਹੈ ਕਿ ਜਿੱਦਣ ਤੁਸੀਂ ਜਾਣਾ ਹੈ ਉਸ ਤੋਂ ਤੁਸੀਂ 1 ਦਿਨ ਬਾਅਦ ਦੀ ਫਲਾਈਟ ਕਰਾ ਲਓ, ਉਸ ਤੋਂ 1 ਦਿਨ ਪਹਿਲਾਂ ਦੀ ਫਲਾਈਟ ਕਰਾ ਲਓ, ਜਿੱਦਣ ਜਾਣਾ ਹੈ ਉਹ ਪਹਿਲਾਂ ਵਾਲੀ ਫਲਾਈਟ ਉਸ ਦਿਨ ਜਾਏਗੀ ਤੁਹਾਡੀ, ਤੇ ਪਹੁੰਚ ਜਾਓਗੇ ਤੁਸੀਂ। ਅੱਛਾ, ਅੱਗੇ ਤੁਰ ਪਈਏ ਜੀ। ਪੋਸਟਲ ਸਰਵਿਸ, ਲੈਟਰ ਜਿਹੜੇ ਸਨ, ਖੱਤ ਵੇਲੇ 'ਤੇ ਅੱਪੜਦੇ ਸਨ, ਕੋਈ ਖੱਤ ਗਾਇਬ ਨਹੀਂ ਸੀ ਹੁੰਦਾ, ਕੋਈ ਸਰਨਾਮਾ ਠੀਕ ਨਹੀਂ ਵੀ ਸੀ ਹੁੰਦਾ ਤੇ ਅਗਲੇ ਹਿਸਾਬ ਸੂਬ ਲਾ ਕੇ ਪੁੱਛ ਪਛਾ ਕੇ ਅਪੜਾ ਦਿੰਦੇ ਸਨ। ਇੱਕ ਪੋਸਟਮੈਨ ਨੇ, ਡਾਕੀਏ ਨੇ ਇੱਕ ਵਿਆਹ ਦਾ ਸੱਦਾ ਲੇਟ ਕਰ ਛੱਡਿਆ ਤੇ ਉਹਦਾ ਟਰਾਂਸਫਰ ਪਨਿਸ਼ਮੈਂਟ ਦੇ ਵਿੱਚ ਰੇਗਿਸਤਾਨ ਦੇ ਵਿੱਚ ਰਿਮੋਟ ਏਰੀਆ ਦੇ ਵਿੱਚ ਕੀਤਾ ਗਿਆ। ਇਹ ਸਾਹੀਵਾਲ ਤੋਂ ਟਰਾਂਸਫਰ ਕੀਤਾ ਗਿਆ ਸੀ। ਅੰਗਰੇਜ਼ ਦੇ ਜ਼ਮਾਨੇ ਦੀ ਤੁਹਾਨੂੰ ਮਿਸਾਲ ਦੱਸਣ ਡਿਆ। ਇਹ ਉਹ ਮਿਸਾਲਾਂ ਨੇ, ਮੈਂ ਸੁਣੀਆਂ ਸੁਣਾਈਆਂ ਨਹੀਂ, ਜਿਹੜੀਆਂ ਡਿਫਰੈਂਟ ਅੰਗਰੇਜ਼ਾਂ ਨੇ ਕਿਤਾਬਾਂ ਲਿਖੀਆਂ ਨੇ, ਉਹਦੇ ਵਿੱਚ ਜਿਹੜੀਆਂ ਮਿਸਾਲਾਂ ਨੇ ਉਹ ਤੁਹਾਡੇ ਸਾਹਮਣੇ ਰੱਖ ਰਿਹਾ। ਅੱਛਾ ਜੀ, ਐਜੂਕੇਸ਼ਨ, ਇਹ ਮੈਨੂੰ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਆਪ ਸਮਝਦੇ ਹੋ ਕਿ ਜਿਹੜਾ ਬੰਦਾ 10 ਪੜ੍ਹੀਆਂ ਹੁੰਦਾ ਸੀ, ਪਿੰਡਾਂ ਵਾਲੇ ਹੁਣ ਕਹਿੰਦੇ ਨੇ ਉਸ ਵੇਲੇ ਦੀਆਂ 10 ਪੜ੍ਹੀਆਂ ਅੱਜ ਦੇ 16 ਪੜ੍ਹੀਆਂ ਵਰਗਾ ਹੈ। ਕਿਉਂ ਆਉਂਦੇ ਸਨ? ਕਿਉਂਕਿ ਸਕੂਲ ਟੀਚਰ ਬਿਹਤਰ ਸਨ, ਸਿਲੇਬਸ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀ, ਮਾਸਟਰ ਪੂਰਾ ਪੜ੍ਹਾਉਂਦੇ ਸਨ, ਬੱਚਿਆਂ ਨਾਲ ਪੂਰਾ ਜ਼ੋਰ ਲਾਉਂਦੇ ਸਨ। ਸਰਕਾਰੀ ਸਕੂਲਾਂ ਦੇ ਬੰਦੇ ਹੀ ਵੇਖ ਲਓ ਸਾਰੇ ਉੱਤੇ ਅੱਪੜ ਗਏ। ਹੁਣ ਹਰ ਬੱਚਾ ਪ੍ਰਾਈਵੇਟ ਸਕੂਲ ਤਕਰੀਬਨ ਜਾਣ ਡਿਆ, ਜਿਹੜਾ ਬਿਲਕੁਲ ਹੀ ਮਾੜਾ ਹੈ, ਜਿਹਦੇ ਕੋਲ ਰੋਟੀ ਨਹੀਂ, ਉਹ ਗਵਰਨਮੈਂਟ ਸਕੂਲ ਜਾਂਦਾ ਹੈ ਵਿਚਾਰਾ। ਜਿਹੜਾ ਗਵਰਨਮੈਂਟ ਸਕੂਲ ਜਾਂਦਾ ਹੈ ਉਹ ਉੱਥੇ ਬਸ ਇੰਝ ਹੀ ਹੈ ਵੀ ਜਿਵੇਂ ਬੱਕਰੀ ਬੰਨ੍ਹ ਆਓ ਕਿਤੇ। ਹੁਣ ਬੱਕਰੀ ਸਕੂਲੇ ਬੰਨ੍ਹ ਆਓ ਅਤੇ ਉਹਨੂੰ ਲੈ ਆਓ, ਉਹਨੇ MA ਤਾਂ ਨਹੀਂ ਕਰ ਲੈਣਾ ਨਾ 16 ਸਾਲਾਂ ਬਾਅਦ। ਬੱਕਰੀ ਨੇ ਖੈਰ 16 ਸਾਲ ਤੋਂ ਉਸ ਵਿਚਾਰੀ ਨੇ ਨਹੀਂ ਰਹਿਣਾ, ਲੇਕਿਨ ਚਲੋ ਜਿੰਨੇ ਸਾਲ ਵੀ ਉਹਨੇ ਉਨੀਆਂ ਜਮਾਤਾਂ ਤੋਂ ਨਹੀਂ ਕਰ ਲੈਣੀਆਂ ਨਾ, ਉਹਨੇ ਬੱਕਰੀ ਰਹਿਣਾ। ਇੰਝ ਹੀ ਬੱਚੇ ਵਿਚਾਰੇ ਉਹ ਹੀ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਬੰਨ੍ਹ ਆਓ ਅਤੇ ਲੈ ਆਓ। ਅੱਛਾ, ਪ੍ਰਾਈਵੇਟ ਸਕੂਲਾਂ ਦੇ ਵਿੱਚ, ਪ੍ਰਾਈਵੇਟ ਸਕੂਲ ਵੀ ਜਿਹੜੇ ਤੇ ਬਿਲਕੁਲ ਉੱਤੇ ਵਾਲੇ ਨੇ, ਉਹ ਤੇ ਉਹਨਾਂ ਦੀ ਐਜੂਕੇਸ਼ਨ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ, ਮੈਂ ਜਦੋਂ ਅਮਰੀਕਾ ਪੜ੍ਹਾਉਂਦਾ ਸੀ ਨਾਲ ਵਾਲੇ ਪ੍ਰੋਫੈਸਰ ਪਰੇਸ਼ਾਨ ਹੁੰਦੇ ਸਨ। ਉਹ ਮੈਨੂੰ ਪੁੱਛਦੇ ਸਨ ਵੀ ਇਹ ਬੱਚੇ ਪਾਕਿਸਤਾਨ ਹੀ ਰਹੇ ਨੇ ਜਾਂ ਅਮਰੀਕਾ ਰਹੇ ਨੇ ਜਾਂ ਕਿਤੇ ਹੋਰ ਰਹੇ ਨੇ, ਕਿਉਂਕਿ ਇਹ ਤਾਂ ਅੰਗਰੇਜ਼ੀ ਸਾਡੇ ਵਰਗੀ ਬੋਲਦੇ ਨੇ। ਅਮਰੀਕੀ ਪ੍ਰੋਫੈਸਰ ਮੈਨੂੰ ਪੁੱਛਦੇ ਸਨ ਕਿ ਇਹ ਬੱਚਾ ਜਿਹੜਾ ਆਂਦਾ ਵੀ ਮੈਂ ਪਾਕਿਸਤਾਨ ਰਹਿ ਕੇ ਪੜ੍ਹ ਕੇ ਆਇਆ, 12 ਸਾਲ 14 ਸਾਲ ਮੇਰੀ ਤਾਲੀਮ ਉੱਥੇ ਹੋਈ ਹੈ, ਇਹ ਉੱਥੇ ਹੀ ਪੜ੍ਹਿਆ ਹੈ ਜਾਂ ਇੱਥੇ ਪੜ੍ਹਿਆ, ਇਹਦੀ ਅੰਗਰੇਜ਼ੀ ਤਾਂ ਸਾਡੇ ਵਾਲੀ ਹੈ। ਮਤਲਬ ਕਿ ਜਿਹੜੇ ਸਾਹੂਕਾਰ ਨੇ ਉਹਨਾਂ ਦੇ ਬੱਚਿਆਂ ਵਾਸਤੇ ਉੱਥੇ ਹੀ ਵਲਾਇਤ ਹੈ ਪਾਕਿਸਤਾਨ 'ਚ ਹੀ, ਉੱਥੇ ਹੀ ਨਿਊਯਾਰਕ ਹੈ, ਉੱਥੇ ਹੀ ਬੋਸਟਨ ਹੈ। ਅਤੇ ਜਿਹੜਾ ਮਾੜਾ ਹੈ ਉਹ ਹੁਣ ਤੁਸੀਂ ਕੱਢ ਕੇ ਵੇਖ ਲਓ,
ਸਿਵਲ ਸਰਵਿਸਿਜ਼ ਦਾ ਡਾਟਾ ਕੱਢ ਲਓ, ਡਾਕਟਰਾਂ ਦਾ ਡਾਟਾ ਕੱਢ ਲਓ, ਅਮਰੀਕਾ ਆਪਣੇ ਡਾਕਟਰ ਜਿਹੜੇ ਨੇ ਉਹਨਾਂ ਦਾ ਡਾਟਾ ਕੱਢ ਲਓ। ਅੱਜ ਤੋਂ 20-25 ਸਾਲ ਪਹਿਲੇ ਪਿੰਡਾਂ ਵਾਲੇ ਵੀ ਅੱਪੜਦੇ ਸਨ। ਹੁਣ ਪਿੰਡਾਂ ਵਾਲੇ ਸਰਕਾਰੀ ਸਕੂਲਾਂ ਵਾਲੇ ਤੁਹਾਨੂੰ ਕਿਤੇ ਕਿਸੇ ਦੌੜ ਕਿਸੇ ਭਾਜ ਦੇ ਵਿੱਚ ਨਜ਼ਰ ਹੀ ਨਹੀਂ ਆਉਂਦੇ, ਫਰਕ ਕਰ ਦਿੱਤੇ ਨੇ। ਅੱਗੇ ਤੁਰ ਪਓ। ਅਗਲੀ ਗੱਲ ਇਹ ਹੈ ਕਿ ਇਰੀਗੇਸ਼ਨ, ਨਹਿਰਾਂ, ਕਨਾਲ ਉਹ ਉਸ ਵੇਲੇ ਬਿਹਤਰ ਸਨ, ਸਫਾਈ ਟਾਈਮ ਨਾਲ ਹੁੰਦੀ ਸੀ, ਇੰਜੀਨੀਅਰ ਆਪਣਾ ਕੰਮ ਕਰਦੇ ਸਨ। ਸਟੋਰੀ ਇੱਕ ਹੈ, ਸਟੋਰੀ ਜਿਹੜੀ ਟੋਬੇ ਦੇ ਵਿੱਚੋਂ ਹੈ ਵੀ ਇੱਕ ਅੰਗਰੇਜ਼ ਨੇ ਇੱਕ ਜਿਹੜਾ ਕਿਸਾਨ ਸੀ ਉਹਦਾ ਕਿੱਲਾ ਜਿਹੜਾ ਉਹਦੀ ਪੈਲੀ ਪੀਚਣਾ ਆਂਦੇ ਨੇ। ਇਹ ਸਿਆਲਕੋਟ ਵਾਲੇ ਪਾਸੇ ਇਹ ਲਫ਼ਜ਼ ਹੈ ਪੀਚਣਾ, ਸਾਡੇ ਫੈਸਲਾਬਾਦ ਵਾਲੇ ਪਾਸੇ ਨਹੀਂ ਹੈਗਾ। ਪੀਚਣਾ ਮੀਨ ਪਿਆਉਣਾ ਜਾਂ ਪਾਣੀ ਦੇਣਾ ਪੈਲੀ ਨੂੰ, ਪੀਚਣਾ। ਅਤੇ ਉਹਦੀ ਪੈਲੀ ਨੂੰ ਪਾਣੀ ਨਾ ਅਪੜਿਆ ਕਿਉਂਕਿ ਗੇਟ ਨਹੀਂ ਸੀ ਖੁੱਲ੍ਹਿਆ। ਜਿਹੜਾ ਵੀ ਕੋਈ ਉਹ ਉੱਥੇ ਤੁਹਾਡੇ ਹਿਸਾਬ ਨਾਲ ਨਹਿਰ ਦਾ ਗੇਟ ਹੋਏਗਾ ਜਾਂ ਜਿਹੜੇ ਉਹ ਗੇਟ ਖੋਲ੍ਹਦੇ ਨੇ ਪਾਣੀ ਨਿਕਲਦਾ, ਉਹ ਗੇਟ ਨਹੀਂ ਸੀ ਖੁੱਲ੍ਹਿਆ। ਅਤੇ ਉਹਨਾਂ ਨੇ ਉਸ ਇੰਜੀਨੀਅਰ ਨੂੰ ਪੂਰੇ ਮਹੀਨੇ ਦੀ ਉਹਦੀ ਤਨਖਾਹ ਜਿਹੜੀ ਉਹ ਫਾਈਨ ਕੀਤਾ। ਇਹੋ ਜਿਹਾ ਡਿਸਿਪਲਿਨ ਜਿਹੜਾ ਉਹ ਕਾਇਮ ਸੀ। ਮਿਊਨਿਸਪਲ ਸਰਵਿਸ, ਸਫਾਈਆਂ ਬਿਹਤਰ ਹੁੰਦੀਆਂ ਸਨ, ਟਾਈਮ ਨਾਲ ਹੁੰਦੀਆਂ ਸਨ, ਕਚਰਾ ਚੁੱਕਿਆ ਜਾਂਦਾ ਸੀ। ਅਤੇ ਜਿਹੜਾ ਜੁਡੀਸ਼ਰੀ ਸੀ, ਜੱਜ, ਉਹ ਬੜੇ ਬਿਹਤਰ ਲਏ ਜਾਂਦੇ ਸਨ। ਕਰਪਸ਼ਨ ਨਹੀਂ ਸੀ ਹੁੰਦੀ, ਵੇਲੇ 'ਤੇ ਫੈਸਲੇ ਕਰਦੇ ਸਨ। ਮਹੀਨੇ 2 ਮਹੀਨੇ 4 ਮਹੀਨੇ 6 ਮਹੀਨੇ 'ਚ ਕੇਸ ਨਿਬੜ ਜਾਂਦਾ ਸੀ। ਹੁਣ 60 ਸਾਲ ਕੇਸ ਚੱਲਦੇ ਨੇ, ਬੰਦੇ ਮਰ ਜਾਂਦੇ ਨੇ, ਅੱਗੋਂ ਉਹਨਾਂ ਦੇ ਪੋਤਰੇ ਦੋਤਰੇ ਅਦਾਲਤਾਂ ਦੇ ਵਿੱਚ ਉਹੀ ਕੇਸ ਭੁਗਤਣ ਡਏ ਹੁੰਦੇ ਨੇ। ਅਗਲੇ ਪਾਸੇ ਲੈਂਡ ਰੈਵਨਿਊ ਬਿਹਤਰ ਰਿਕਾਰਡ ਸੀ, ਫਰਾਡ ਘੱਟ ਹੁੰਦਾ ਸੀ, ਜਾਲੀ ਜ਼ਮੀਨਾਂ ਨਹੀਂ ਸੀ ਵਿਕਦੀਆਂ, ਜਿਹਦੀ ਜ਼ਮੀਨ ਸੀ ਉਹਦੇ ਖਾਤੇ 'ਚ ਹੀ ਰਹਿੰਦੀ ਸੀ। ਇਸ ਤਰੀਕੇ ਦੇ ਨਾਲ ਸਾਰੀ ਚੱਕਰਬਾਜ਼ੀ ਨਹੀਂ ਸੀ ਹੈਗੀ। ਪਬਲਿਕ ਹੈਲਥ, ਜ਼ਾਹਿਰ ਹੈ ਲੋਕਾਂ ਨੂੰ ਜਿਹੜੀ ਹੈਲਥ ਦੀ ਫੈਸਿਲਿਟੀ ਸੀ ਉਹ ਹਸਪਤਾਲ ਤੇ ਘੱਟ ਸਨ। ਜ਼ਾਹਿਰ ਹੈ ਸਾਇੰਸ ਦੀ ਤਰੱਕੀ, ਉਸ ਵੇਲੇ ਦਵਾਈਆਂ ਹੀ ਘੱਟ ਸਨ। ਉਹਦੇ ਵਿੱਚ ਉਸ ਵੇਲੇ ਦਾ ਕਸੂਰ ਨਹੀਂ ਸੀ, ਉਸ ਵੇਲੇ ਦਵਾਈਆਂ ਨਹੀਂ ਸੀ ਬਣੀਆਂ, ਪੂਰੀ ਦੁਨੀਆ 'ਚ ਹੀ ਮਾਮਲਾ ਖ਼ਰਾਬ ਸੀ। ਲੇਕਿਨ ਫਿਰ ਵੀ ਜੋ ਹੈ ਸਨ ਸਹੂਲਤਾਂ ਉਹ ਬਿਹਤਰ ਮਿਲਦੀਆਂ ਸਨ। ਹੁਣ ਸਰਕਾਰੀ ਹਸਪਤਾਲਾਂ ਦਾ ਆਪ ਹਿਸਾਬ ਲਾ ਲਓ। ਆਪਣਾ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ DCAC, ਇੱਕ ਐਗਜ਼ਾਮਪਲ ਦਿੰਦੇ ਨੇ ਕਿ ਇੱਕ ਕਮਿਸ਼ਨਰ 20 ਮੀਲ ਪੈਦਲ ਚੱਲ ਕੇ ਗਿਆ ਫਲੱਡ ਦੇ ਏਰੀਏ ਨੂੰ ਇੰਸਪੈਕਟ ਕਰਨ ਵਾਸਤੇ। ਕਮਿਸ਼ਨਰ ਇਸ ਵੇਲੇ ਕਮਿਸ਼ਨਰ ਜਿਹੜਾ ਹੈ ਉਹ ਹੈਲੀਕਾਪਟਰ 'ਤੇ ਸ਼ਾਇਦ ਚਲੇ ਜੇ ਫਲੱਡ ਦੇ ਏਰੀਏ 'ਚ, ਉਸ ਤੋਂ ਉਦੋਂ ਹੈਲੀਕਾਪਟਰ ਵੀ ਦਿਲ ਕਰੇ ਦਿਓ ਤਾਂ ਉਹ ਕਿਸੇ ਹੋਰ ਨੂੰ ਹੀ ਘੱਲਦਾ ਹੈ। ਉਹ ਐਗਜ਼ਾਮਪਲ 'ਚ ਦੱਸਦੇ ਨੇ ਵੀ ਉਹਨੂੰ ਆਪਸ਼ਨ ਦਿੱਤਾ ਗਿਆ ਵੀ ਆਪਣੇ ਸਬਆਰਡੀਨੇਟ ਨੂੰ ਘੱਲ ਦੇ। ਉਹਨੇ ਕਿਹਾ ਨਹੀਂ। ਉਹ ਵਰਦੇ ਮੀਂਹ ਦੇ ਵਿੱਚ ਉਹ 20 ਮੀਲ ਦੂਰ ਗਿਆ ਪੈਦਲ। ਕਿੰਨਾ? 20 ਮੀਲ, ਜਿਹਦਾ ਮਤਲਬ ਤੁਸੀਂ ਆਪ ਹੀ ਹਿਸਾਬ ਲਾ ਲਓ, ਕੋਈ ਤਕਰੀਬਨ ਕੋਈ 35 ਕਿਲੋਮੀਟਰ ਉਹ ਦੂਰ ਗਿਆ। ਔਰ ਵਜ੍ਹਾ ਕੀ ਸੀ? ਜਾਂ ਕੋਈ 32 ਕਿਲੋਮੀਟਰ। ਚਲੋ ਫਿਰ ਲੋਕਾਂ ਮੇਰੀ ਕਰੈਕਸ਼ਨ ਕਰਨੀ ਵੀ ਗਿੱਲ ਸਾਹਿਬ ਨਹੀਂ 35 ਨਹੀਂ ਹੁੰਦੇ 32 ਹੁੰਦੇ। ਯਾਰ ਐਡਾ ਨਾ ਤੋਲਿਆ ਕਰੋ, ਤੁਹਾਡੀ ਮਿਹਰਬਾਨੀ। ਗੱਲ ਮਕਸਦ ਤੁਹਾਨੂੰ ਗੱਲ ਸਮਝਾਉਣਾ ਹੁੰਦਾ। ਅੱਛਾ ਖੈਰ, ਮੁਖਤਸਰ ਇਹ ਕਿ ਉਹ ਤੁਰ ਕੇ ਗਿਆ ਵੀ ਮੈਂ ਫਲੱਡ ਨੂੰ ਇੰਸਪੈਕਟ ਕਰਨਾ, ਮੈਂ ਆਪਣਾ ਕੋਈ ਜੂਨੀਅਰ ਨਹੀਂ ਘੱਲਣਾ ਉੱਥੇ। ਇਹ ਸੂਰਤ ਹਾਲ ਹੁੰਦੀ ਸੀ। ਅੱਛਾ ਹੁਣ ਜ਼ਰਾ ਇਹ ਜਿਹੜੀਆਂ ਮੈਂ ਗੱਲਾਂ ਲੰਮੀਆਂ ਹੋ ਗਈਆਂ, ਲੇਕਿਨ ਇਹ ਜ਼ਰਾ ਵੇਖੋ ਸਾਰਾ ਕੁਝ ਵੀ ਇਹ ਸਾਨੂੰ ਲੱਭਾ, ਕੁਛ ਲੱਭਾ, ਇਹ ਗਵਾਚਿਆ ਹੈ। ਫਿਰ ਆਜ਼ਾਦੀ ਕਾਹਤੋਂ ਲਈ ਸੀ? ਆਜ਼ਾਦੀ ਲਈ ਸੀ ਕਿ ਆਪਣੀ ਅਣਖ ਨਾਲ ਜੀ ਸਕੀਏ ਅਤੇ ਆਹ ਸਾਰੀਆਂ ਸ਼ੈਵਾਂ ਆਪਣੇ ਵਾਸਤੇ ਬਿਹਤਰ ਕਰ ਸਕੀਏ। ਡਰ ਸੀ ਵੀ ਇਹ ਜਿਹੜੇ ਸਾਰੇ ਇਲਾਕੇ ਨੇ, ਇਨਸਾਫ, ਤਨਖਾਹਾਂ, ਨੌਕਰੀਆਂ, ਐਜੂਕੇਸ਼ਨ, ਹੈਲਥ, ਇਹਨਾਂ 'ਚ ਪਿੱਛੇ ਰਹਿ ਜਾਵਾਂਗੇ, ਸਾਡੇ ਨਾਲ ਧੱਕਾ ਹੋਏਗਾ। ਅਤੇ ਹੁਣ ਆਪਣੇ ਆਪ ਨੂੰ ਪੁੱਛੋ ਵੀ ਸਾਡੇ ਨਾਲ ਧੱਕਾ ਹੋਇਆ ਹੈ ਜਾਂ ਸਾਡੇ ਨਾਲ ਵਾਧਾ ਹੋਇਆ? ਜਵਾਬ ਹੋਏਗਾ ਧੱਕਾ ਹੋਇਆ ਹੈ। ਹੁਣ ਫਿਰ ਪੁੱਛੋ ਵੀ ਇਹ ਧੱਕਾ ਕੀਤਾ ਕਿਹਨੇ ਹੈ? ਹੁਣ 47 'ਚ ਤਾਂ ਅੰਗਰੇਜ਼ ਚਲਾ ਗਿਆ, ਹੁਣ ਤਾਂ ਉਹਦੇ ਖਾਤੇ 'ਚ ਨਹੀਂ ਪਾ ਸਕਦੇ। ਇਹ ਤਾਂ ਫਿਰ ਆਪੇ ਹੀ ਕੀਤਾ ਜਿਹੜੇ ਇੱਥੋਂ ਦੇ ਕਾਠੇ ਅੰਗਰੇਜ਼ ਨੇ। ਅਤੇ ਹੁਣ ਹਿਸਾਬ ਲਾਉਣਾ ਹੈ। ਹੁਣ ਕੰਨਾਂ ਨੂੰ ਖੁਰਕੋ ਭਾਵੇਂ, ਅਤੇ ਭਾਵੇਂ ਵਾਲ ਖੁਰਕੋ, ਅਤੇ ਭਾਵੇਂ ਬਗੈਰ ਖੁਰਕਣ ਤੋਂ ਸੋਚੋ। ਇਹ ਤੁਹਾਡੇ 'ਤੇ ਛੱਡਦਾ ਹੈ ਵੀ ਗੌਰ ਨਾਲ ਸੋਚੋ ਇਹ ਸਾਰਾ ਸਾਡੇ ਨਾਲ ਕਿਹਨੇ ਕੀਤਾ ਹੈ। ਲੈਣ ਆਜ਼ਾਦੀ ਗਏ ਸਾਂ, ਚਲੇ ਗੁਲਾਮੀ 'ਚ ਗਏ ਹਾਂ। ਅੰਗਰੇਜ਼ ਦੇ ਜ਼ਮਾਨੇ 'ਚ ਐਡੀ ਛੇਤੀ ਵੀਗੋ ਡਾਲਾ ਨਹੀਂ ਸੀ ਆਉਂਦਾ। ਅੱਜ ਗੱਲ ਕਰੋ ਤਾਂ ਵੀਗੋ ਡਾਲਾ ਆ ਜਾਂਦਾ ਹੈ। ਅੱਜ ਇਸ ਵੇਲੇ ਵੀਡੀਓ ਆਉਣ ਡਈਆਂ ਨੇ ਸੋਸ਼ਲ ਮੀਡੀਆ 'ਤੇ ਵੀ ਪਿੰਡੀ ਦੇ ਵਿੱਚ ਜਿਹੜੇ ਜਵਾਕ ਨੇ, ਜਿਹੜੇ ਜਵਾਨ ਨੇ ਪਾਕਿਸਤਾਨ ਦਾ ਝੰਡਾ ਤੇ ਨਾਲ PTI ਦਾ ਫੜਿਆ, ਉਹਦੇ ਮੂੰਹ 'ਤੇ ਚਪੇੜਾ ਮਾਰਨ ਡਏ ਨੇ, ਉਹਦੇ ਕੋਲ ਝੰਡੇ ਖੋਹਣ ਡਏ ਨੇ। ਉਹਦੇ ਦਾਦੇ ਨੇ ਸਵਾਹ ਤੇ ਮਿੱਟੀ ਆਜ਼ਾਦੀ ਲਈ, ਜਿਹਦੇ ਪੁੱਤਰੇ ਨਾਲ ਇਹ ਸਲੂਕ ਹੋਣ ਡਿਆ ਪਾਕਿਸਤਾਨ 'ਚ। ਉਸ ਪੁੱਤਰੇ ਨਾਲ ਜਿਹਨੂੰ ਨਾ ਰਿਆਸਤ ਐਜੂਕੇਸ਼ਨ ਦੇ ਸਕਦੀ ਹੈ, ਨਾ ਹੈਲਥ ਦੇ ਸਕਦੀ ਹੈ, ਨਾ ਪੁਲਿਸ ਉਹਨੂੰ ਸਹੀ ਤਰੀਕੇ ਨਾਲ ਪ੍ਰੋਟੈਕਟ ਕਰ ਰਹੀ, ਨਾ ਅਦਾਲਤਾਂ ਇਨਸਾਫ ਦੇ ਰਹੀਆਂ ਨੇ। ਅਤੇ ਫਿਰ ਉਹਨੂੰ ਕਾਹਦੀ ਆਜ਼ਾਦੀ ਦਿੱਤੀ ਜੇ? ਨਾ ਦੀ। ਇਸ ਆਜ਼ਾਦੀ ਦੇ ਸੌਦੇ 'ਚ ਵੀ ਅਸ਼ਰਾਫੀਆ ਨੇ ਬਹੁਤਾ ਕਮਾ ਲਿਆ ਸਾਡੇ ਤੋਂ।
ਇੱਥੇ ਵੀ ਖੰਡ ਦੀ ਦਿਹਾੜੀ ਉਹੀ ਲਾ ਗਏ। ਪਿਛਲੇ ਥੋੜ੍ਹੇ ਜਿਹੇ ਚਿਰ ਦੇ ਵਿੱਚ 300 ਅਰਬ ਦੀ ਦਿਹਾੜੀ ਲਾ ਗਏ ਨੇ। ਜਿਹੜੀ ਖੰਡ 100 ਰੁਪਈਏ ਕਿਲੋ ਸੀ ਉਹ ਅੱਜ 200, ਇਹ ਸਾਲ ਡੇਢ ਦੇ ਵਿੱਚ 200, 205, 215, 220 ਇੱਥੇ ਵਿਕਣ ਡਈ। ਇਸ ਵਾਸਤੇ ਆਪਣੇ ਆਪ ਤੋਂ ਸਵਾਲ ਕਰੋ। ਆਜ਼ਾਦੀ ਲਈ ਸੀ ਕਿ ਆਪਣੀ ਮਰਜ਼ੀ ਨਾਲ ਆਪਣੇ ਹੁਕਮਰਾਨ ਚੁਣੀਏ ਜਿਹੜੇ ਸਾਡੇ ਵਾਸਤੇ ਫੈਸਲੇ ਕਰਨ। ਅਸੀਂ ਕੀ ਕਰਦੇ? ਦੰਦ ਕੱਢ ਛੱਡਦੇ। ਗਿੱਲ ਸਾਹਿਬ ਪੰਜਾਬੀ ਵੀਲਾਗ ਦੇ ਵਿੱਚ ਬੜਾ ਹੀ ਮਜ਼ਾ ਆਉਂਦਾ ਜੇ, ਬੜਾ ਹੱਸਣ ਨੂੰ ਲੱਭਦਾ। ਮੈਂ ਇਸ ਤੋਂ ਥੋੜ੍ਹੀ ਕਰਨਾ ਤੁਹਾਡੇ ਵਾਸਤੇ ਵੀ ਇੱਥੇ ਮੇਰਾ ਕੰਮ ਤੁਹਾਨੂੰ ਹਸਾਉਣਾ ਵੀਰ ਮੇਰਿਓ। ਹਸਾਉਣ ਦੇ ਕੰਮ 'ਚ ਤਾਂ ਮੈਂ ਨਹੀਂ ਹੈਗਾ, ਲੇਕਿਨ ਉਹ ਤੁਹਾਡੀ ਜਿਹੜੀ ਜ਼ਿੰਦਗੀ ਹੈ, ਜੋ ਅਸੀਂ ਆਪਣੀ ਜ਼ਿੰਦਗੀ ਨਾਲ ਕਰ ਛੱਡਿਆ, ਉਹ ਅਸੀਂ ਐਡੇ ਕੁ ਭੈੜੇ ਕੰਮ ਕਰ ਛੱਡੇ ਨੇ ਆਪਣੇ ਨਾਲ ਵੀ ਜਦੋਂ ਉਹਦੀ ਗੱਲ ਕਰੋ ਤਾਂ ਹਾਸਾ ਨਿਕਲ ਜਾਂਦਾ ਹੈ। ਮਾਹੌਲ ਬਣ ਗਏ ਅਸੀਂ ਸਾਰੇ, ਜੋ ਅਸੀਂ ਆਪਣੇ ਨਾਲ, ਆਪਣੇ ਮੁਲਕ ਨਾਲ, ਆਪਣੇ ਰਹਿਤਲ ਦੇ ਨਾਲ ਕਰ ਛੱਡਿਆ, ਉਹਦੇ 'ਚ ਮਾਹੌਲ ਦੀਆਂ ਹੀ ਗੱਲਾਂ ਹੋ ਸਕਦੀਆਂ ਨੇ। ਕੋਈ ਬੰਦੇ ਦੇ ਪੁੱਤਰਾਂ ਵਾਲੀਆਂ ਗੱਲਾਂ ਤਾਂ ਅਸੀਂ ਕਰਦੇ ਕੋਈ ਨਹੀਂ। ਇਸ ਲਈ ਪੰਜਾਬੀ ਜ਼ੁਬਾਨ ਦਾ ਮੈਂ ਸਿਲੈਕਸ਼ਨ ਇਸ ਲਈ ਨਹੀਂ ਸੀ ਕੀਤੀ ਕਿ ਤੁਸੀਂ ਹੱਸੋ ਅਤੇ ਇਹ ਕੋਈ ਮੈਂ ਇੱਥੇ ਤੁਹਾਨੂੰ ਹਸਾਉਣ ਲਈ ਅਤੇ ਜਾਂ ਇੱਧਰ ਉੱਧਰ ਦੀਆਂ ਗੱਲਾਂ। ਇਹ ਅਸਲ ਮਕਸਦ ਇਹ ਸੀ ਕਿ ਜਿਹੜੀਆਂ ਗੂੜੀਆਂ ਕੰਪਲੈਕਸ ਗੱਲਾਂ ਨੇ ਉਹ ਤੁਹਾਡੇ ਕੰਨਾਂ ਰਾਹੀਂ ਤੁਹਾਡੇ ਦਿਲਾਂ ਅਤੇ ਦਿਮਾਗਾਂ ਤੱਕ ਅੱਪਣ। ਆਪਣੀ ਜ਼ੁਬਾਨ 'ਚ ਗੱਲ ਬਹੁਤੀ ਸਮਝ ਆਉਂਦੀ ਹੈ। ਅੰਗਰੇਜ਼ੀ 'ਚ ਕੋਈ ਤੁਹਾਨੂੰ ਗਾਲ ਕੱਢੇ ਨਾ ਤਾਂ ਉਹ ਵੀ ਭੈੜੀ ਲੱਗਦੀ ਹੈ, ਪਰ ਉਹਦੀ ਉਂਝ ਸਮਝ ਨਹੀਂ ਆਉਂਦੀ। ਜਿਵੇਂ ਕੋਈ ਪੰਜਾਬੀ 'ਚ ਭਰਵੀਂ ਗਾਲ ਕੱਢੇ ਤਾਂ ਉਹ ਤੁਹਾਨੂੰ ਤੋੜ ਤੱਕ ਅੱਪੜਦੀ ਹੈ। ਇਸ ਵਾਸਤੇ ਮੇਰੇ ਵੀਰੋ, ਜਿਹੜੀ ਪੰਜਾਬੀ 'ਚ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਉਹਨੂੰ ਗਾਂਹ ਵੀ ਫੈਲਾਇਆ ਕਰੋ ਅਤੇ ਆਪਣੇ ਆਪ 'ਤੇ ਉਹਨੂੰ ਇੰਪਲੀਮੈਂਟ ਕਰਿਆ ਕਰੋ। ਇਹ ਆਜ਼ਾਦੀ ਅਸੀਂ ਇਸ ਲਈ ਨਹੀਂ ਸੀ ਲਈ ਵੀ ਹਾਫਿਜ਼ ਸਾਹਿਬ ਦੇ ਗੁਲਾਮ ਹੋ ਜਾਈਏ। ਹੁਣ ਹਾਫਿਜ਼ ਸਾਹਿਬ ਸਾਨੂੰ ਆਪਣੇ ਹਿਸਾਬ ਦਾ ਕਾਨੂੰਨ ਵੀ ਦੱਸਣ, ਆਈਨ ਵੀ ਦੱਸਣ। ਮਤਲਬ ਹਾਫਿਜ਼ ਸਾਹਿਬ ਹੀ ਵਾਇਸਰਾਏ ਬਣ ਗਏ ਨੇ। ਹਾਫਿਜ਼ ਸਾਹਿਬ ਦੇ ਖਿਲਾਫ ਗੱਲ ਕਰੋ ਅਤੇ ਇੱਕ ਬੰਦਾ ਕਰੇਗਾ ਅਤੇ ਪੂਰੇ ਪਿੰਡ ਨੂੰ ਸਜ਼ਾ। ਇਹ ਹੁਣੇ ਹੀ ਫੈਸਲਾਬਾਦ ਦਾ ਮੁਕੱਦਮਾ ਪੜ੍ਹ ਲਓ। ਹਬੀਬ ਅਕਰਮ ਸਾਹਿਬ ਕੱਲ੍ਹ ਹੀ ਕਹਿਣ ਡਏ ਸਨ ਵੀ ਮੈਂ ਫੈਸਲਾਬਾਦ ਦਾ ਮੁਕੱਦਮਾ ਪੜ੍ਹਿਆ। ਉਹਦੇ ਵਿੱਚ ਉਹਨਾਂ ਆਖਿਆ ਵੀ ਇੱਕ ਗਵਾਹ ਨੇ ਇੱਕ ਬੰਦੇ ਦੇ ਬਾਰੇ ਗਵਾਹੀ ਦਿੱਤੀ, ਉਹਦੀ ਵਜ੍ਹਾ ਤੋਂ ਸਾਰੇ ਜਿਹੜੇ ਉੱਥੇ ਖਲੋਤੇ ਸਨ ਉਹਨਾਂ ਨੂੰ ਮੈਂ ਸਜ਼ਾ ਦੇ ਰਿਹਾ। ਉਹੀ ਅੰਗਰੇਜ਼ ਵਾਲਾ 1856, 57 ਉਹੀ ਵਾਲੀਆਂ ਗੱਲਾਂ। ਅਤੇ ਭਾਈ ਜੀ, ਇਹ ਕੋਈ ਆਜ਼ਾਦੀ ਸਾਨੂੰ ਕਿਸੇ ਜਰਨੈਲ ਨੇ ਤਾਂ ਨਹੀਂ ਸੀ ਲੈ ਕੇ ਦਿੱਤੀ, ਇਹ ਬਾਬਾ ਜੀ ਨੇ ਲੈ ਕੇ ਦਿੱਤੀ ਸੀ, ਨਾਲ ਉਹਨਾਂ ਦੇ ਸਾਥੀਆਂ ਨੇ, ਨਾਲ ਸਾਡੇ ਵੱਡੇ ਵਡੇਰਿਆਂ ਨੇ। ਇਹ ਤਾਂ ਲਾਸ਼ਾਂ ਡਿੱਗੀਆਂ ਸਨ, ਬੜੀ ਕੁਰਬਾਨੀ ਦਿੱਤੀ ਸੀ। ਲੋਕੀ ਆਪਣਾ ਸਭ ਕੁਝ ਛੱਡ ਕੇ ਇੱਧਰ ਆ ਗਏ ਸਨ। ਉਹ ਇੱਕ ਵਾਰੀ ਮੈਂ ਗੱਲ ਕੀਤੀ, ਸਾਰੇ ਉਹਦਾ ਮਾਹੌਲ ਬਣਾਉਂਦੇ ਨੇ ਵੀ ਉਹ ਜੀ ਪਾਲਕ ਜਿਹੜੀ ਉਹ ਅਗਸਤ ਦੇ ਮਹੀਨੇ 'ਚ ਕਿੱਥੋਂ ਪੱਕਣ ਲਈ। ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ। ਅਸੀਂ ਹਰ ਸਬਜ਼ੀ ਦੀ ਵੜੀ ਬਣਾਈ ਦੀ ਸੀ। ਹੁਣ ਵੀ ਅੰਮ੍ਰਿਤਸਰ ਜਾਂਦੇ ਹੋ ਅਤੇ ਉੱਥੋਂ ਦੀਆਂ ਵੜੀਆਂ ਮਸ਼ਹੂਰ ਨੇ। ਹਰ ਸਬਜ਼ੀ ਦੀ ਵੜੀ ਹੈ ਉੱਥੇ। ਜਿਹੜੀਆਂ ਸਿਆਲੂ ਸਬਜ਼ੀਆਂ ਉਦੋਂ ਫਰਿੱਜਾਂ 'ਤੇ ਹੁੰਦੀਆਂ ਨਹੀਂ ਸਨ, ਅਤੇ ਇਸ ਲਈ ਸਿਆਲ ਦੀਆਂ ਸਬਜ਼ੀਆਂ ਜਿਹੜੀਆਂ ਉਹ ਵੀ ਗਰਮੀਆਂ ਦੇ ਵਿੱਚ ਪਕਾਈ ਦੀਆਂ ਸਨ, ਉਹਦੀਆਂ ਵੜੀਆਂ ਬਣਦੀਆਂ ਸਨ। ਅੱਜ ਵੀ ਅੰਮ੍ਰਿਤਸਰ ਦੀਆਂ ਵੜੀਆਂ ਜਿਹੜੀਆਂ ਨੇ ਉਹ ਬੜੀਆਂ ਮਸ਼ਹੂਰ ਨੇ, ਸਿਰਫ ਸਬਜ਼ੀਆਂ ਦੀਆਂ ਹੀ ਨਹੀਂ, ਦਾਲਾਂ ਦੀਆਂ। ਹੁਣ ਅਗਲੀ ਗੱਲ ਕਰਾਂਗਾ, ਫਿਰ ਮਾਹੌਲ ਬਣਾ ਲਓਗੇ। ਈਵਨ ਜਿਹੜਾ ਬੜੀਆਂ ਸਾਰੀਆਂ ਸ਼ੈਵਾਂ ਦਾ ਅਚਾਰ ਪਾਇਆ ਜਾਂਦਾ ਸੀ, ਜਿਹੜਾ ਤੁਹਾਡੀ ਸੋਚ ਤੋਂ ਵੱਧ ਹੈ। ਮਤਲਬ ਇੱਥੋਂ ਤੱਕ ਕਿ ਗੋਸ਼ਤ ਦਾ ਵੀ ਅਚਾਰ ਪਾ ਦਿੰਦੇ ਸਨ ਲੋਕੀ, ਕਿਉਂਕਿ ਉਹ ਵੈਸੇ ਤਾਂ ਫਰਿੱਜ 'ਤੇ ਹੁੰਦੀ ਨਹੀਂ ਸੀ, ਅਤੇ ਅਚਾਰ ਦੇ ਵਿੱਚ ਫਿਰ 4 ਦਿਨ ਕੱਢ ਜਾਂਦੀਆਂ ਸਨ ਇਹੋ ਜਿਹੀਆਂ ਸ਼ੈਵਾਂ। ਅਤੇ ਇਸ ਵਾਸਤੇ ਬਹਰਹਾਲ ਮੁਖਤਸਰ ਇਹ ਹੈ ਕਿ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਲਈ ਸੀ ਅਤੇ ਸਾਨੂੰ ਲੱਭੀ ਕੋਈ ਨਹੀਂ। ਆਜ਼ਾਦੀ ਉਸ ਦਿਨ ਹੋਣੀ ਜਿੱਦਣ ਤੁਹਾਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਹੋਵੇ। ਆਜ਼ਾਦੀ ਉਦੋਂ ਹੋਣੀ ਜਿੱਦਣ ਆਪਣਾ ਵੋਟ ਠੋਕ ਕੇ ਪਾਉਣ ਦੀ ਆਜ਼ਾਦੀ ਹੋਵੇ, ਸ਼ਊਰ ਨਾਲ। ਅਤੇ ਉਹ ਵੋਟ ਨਿਕਲੇ ਵੀ ਕੋਈ ਚੋਰੀ ਕਰਕੇ ਨਾ ਲੈ ਜਾਏ ਹਾਫਿਜ਼ ਸਾਹਿਬ। ਤੁਹਾਡਾ ਨੁਮਾਇੰਦਾ ਤੁਹਾਨੂੰ ਜਵਾਬਦੇਹ ਹੋਵੇ, ਗੋਰਾ ਸਾਹਿਬ ਨਾ ਹੋਵੇ, ਅਸ਼ਰਾਫੀਆ ਨਾ ਹੋਵੇ ਤੁਹਾਡੇ ਉੱਤੇ। ਤੁਹਾਡੇ ਨੁਮਾਇੰਦੇ ਤੁਹਾਡੇ ਵਰਗੇ ਤੁਹਾਨੂੰ ਜਵਾਬ ਦੇਣ ਵਾਲੇ ਹੋਣ। ਤੁਹਾਡੇ ਵਰਗੇ ਦਾ ਮਤਲਬ ਇਹ ਨਹੀਂ ਵੀ ਜੇ ਤੁਹਾਡੇ 'ਚੋਂ ਬਹੁਤੇ ਅਨਪੜ੍ਹ ਨੇ ਤਾਂ ਉਹ ਵੀ ਅਨਪੜ੍ਹ ਹੋਵੇ। ਤੁਹਾਡੇ ਵਰਗੇ ਦਾ ਮਤਲਬ ਹੈ ਵੀ ਉਹਦਾ ਰਹਿਣ ਬਹਿਣ, ਉਹਦੇ ਮਸਲੇ ਤੁਹਾਡੇ ਵਾਲੇ ਹੋਣ, ਉਹਦੇ ਬੱਚੇ ਉੱਥੇ ਹੀ ਪੜ੍ਹਦੇ ਹੋਣ ਜਿੱਥੇ ਤੁਹਾਡੇ ਪੜ੍ਹਦੇ ਹੋਣ, ਤਾਂ ਕਿ ਉਹ ਤੁਹਾਡੇ ਵਾਸਤੇ ਉਹ ਫੈਸਲੇ ਕਰੇ ਜਿਹੜੇ ਉਹ ਆਪਣੇ ਬੱਚਿਆਂ ਵਾਸਤੇ ਕਰੇ। ਸਰਕਾਰੀ ਸਕੂਲ ਕਿਉਂ ਬਿਹਤਰ ਸਨ? ਉਸ ਵੇਲੇ ਸਾਰਿਆਂ ਦੇ ਸਰਕਾਰੀਆਂ 'ਚ ਪੜ੍ਹਦੇ ਸਨ। ਸਰਕਾਰੀ ਹਸਪਤਾਲ ਕਿਉਂ ਬਿਹਤਰ ਸਨ? ਸਾਰਿਆਂ ਦੇ। ਉਸ ਤੋਂ ਬਾਅਦ ਅਸ਼ਰਾਫੀਆ ਨੇ ਸਕੂਲ ਆਪਣੇ ਅੱਡ ਕਰ ਲਏ। ਅੱਡ ਮਤਲਬ ਅਲੱਗ, ਹਸਪਤਾਲ ਆਪਣੇ ਅਲੱਗ ਕਰ ਲਏ। ਹੁਣ ਤਾਂ ਜੱਜ ਅਤੇ ਅਦਾਲਤਾਂ ਵੀ ਅਲੱਗ ਨੇ, ਵਕੀਲ ਤਾਂ ਹੈ ਹੀ ਅਲੱਗ ਨੇ। ਹੁਣ ਤਾਂ ਥਾਣਾ ਅਤੇ ਪੁਲਿਸ ਵੀ ਉਹਨਾਂ ਦੀ ਅਲੱਗ ਹੈ, ਅਤੇ ਅਸ਼ਰਾਫੀਆ ਦਾ ਸਾਰਾ ਖਾਤਾ ਹੀ ਅਲੱਗ ਹੈ ਅਤੇ ਤੁਹਾਡਾ ਖਾਤਾ ਹੀ ਅਲੱਗ ਹੈ। ਲੈਣ ਗਏ ਸੋ ਆਜ਼ਾਦੀ ਅਤੇ ਬਣ ਗਏ ਹੋ ਸਲਮ, ਝੋਪੜ ਪੱਟੀ ਬਣ ਗਏ ਹੋ। ਅਗਲਿਆਂ ਨੇ ਤੁਹਾਡੇ ਹੀ ਮੁਲਕ 'ਚ ਤੁਹਾਨੂੰ ਵੰਡ ਕੇ ਅਤੇ ਗੁਲਾਮ ਬਣਾ ਛੱਡਿਆ। ਇਸ ਵਾਸਤੇ ਇਮਰਾਨ ਖਾਨ ਜਿਹੜੀ ਜੇਲ੍ਹ ਕੱਟਣ ਡਿਆ, ਆਖਰ 'ਤੇ ਮੈਂ ਗੱਲ ਕਰਾਂ, ਉਹਨੂੰ ਕੋਈ ਚਸਕਾ ਨਹੀਂ ਹੈ, ਕੋਈ ਸਵਾਦ ਨਹੀਂ ਹੈ। ਇਸ ਉਮਰੇ 72 ਸਾਲ ਦੀ ਉਮਰੇ ਜਿਹੜਾ ਜ਼ੁਲਮ ਆਪਣੇ ਨਾਲ, ਆਪਣੀ ਬੀਵੀ ਬੁਸ਼ਰਾ ਬੀਬੀ ਨਾਲ, ਆਪਣੀ ਪੂਰੀ ਖਾਨਦਾਨ ਦੇ ਨਾਲ, ਆਪਣੇ ਪੂਰੀ PTI ਦੇ ਨਾਲ ਜਿਹੜਾ ਧੱਕਾ ਕਰਵਾਉਣ ਡਿਆ ਇਮਰਾਨ ਖਾਨ, ਹੋਣ ਡਿਆ ਨਾ ਧੱਕਾ,
ਔਰ ਉਹ ਜਰਨ ਡਿਆ, ਉਹ ਬਰਦਾਸ਼ਤ ਕਰਨ ਡਿਆ। ਕਾਹਦੇ ਤੋਂ ਕਰਨ ਡਿਆ? ਕਿਉਂਕਿ ਉਹਨੂੰ ਪਤਾ ਹੈ ਕਿ ਆਜ਼ਾਦੀ ਦੀ ਕੀਮਤ ਕੀ ਸੀ ਜਿਹੜੀ ਸਾਡੇ ਵੱਡਿਆਂ ਨੇ ਅਦਾ ਕੀਤੀ ਸੀ ਤੇ ਕਿਉਂ ਲਈ ਸੀ, ਤੇ ਸਾਨੂੰ ਲੱਭੀ ਉਹ। ਸਾਡੇ ਹੱਥ ਕੋਈ ਸ਼ੈ ਵੀ ਨਾ ਆਈ। ਸਾਨੂੰ ਤੇ ਅੱਜ ਵੀ DGISPR ਸਾਹਿਬ ਪੁੱਛਦੇ ਨੇ ਵੀ ਤੁਸੀਂ ਇਹ ਨਾ ਹੋ ਜਾਓ ਸਾਡੀ ਉਹ ਕੈਪਟਨ ਇਮਾਨ ਦੁਰਾਨੀ ਸਾਹਿਬ ਆ ਕੇ ਇਹ ਨਾ ਪੁੱਛੋ ਵੀ ਤੁਸੀਂ ਪਾਕਿਸਤਾਨ ਨੇ ਤੁਹਾਨੂੰ ਕਿਉਂ ਕੀ ਦਿੱਤਾ ਹੈ, ਤੁਸੀਂ ਇਹ ਪੁੱਛੋ ਤੁਸੀਂ ਪਾਕਿਸਤਾਨ ਨੂੰ ਕਿਉਂ ਕੀ ਦਿੱਤਾ ਹੈ। ਨਹੀਂ, ਇਹ ਸਿਰਫ ਸਾਡਾ ਹੀ ਕੰਮ ਹੈ ਪੁੱਛਣਾ, ਇਹ ਅਸ਼ਰਾਫੀਆ ਨੇ ਨਹੀਂ ਪੁੱਛਣਾ, ਇਹ ਤੁਸੀਂ ਆਪਣੇ ਆਪ ਕੋਲੋਂ ਨਹੀਂ ਪੁੱਛਣਾ ਦੁਰਾਨੀ ਸਾਹਿਬਾ ਵੀ ਤੁਸੀਂ ਪਾਕਿਸਤਾਨ ਨੂੰ ਕੀ ਦਿੱਤਾ ਹੈ। ਚਲੋ ਅਸੀਂ ਤੇ ਛੱਡੋ, ਕੁਝ ਨਹੀਂ ਦਿੱਤਾ ਹੋਏਗਾ, ਵੀ ਤੁਸੀਂ ਪਾਕਿਸਤਾਨ ਨੂੰ ਕੀ ਦਿੱਤਾ ਹੈ ਇਹ ਦੱਸ ਦਿਓ। ਦੁਰਾਨੀ ਸਾਹਿਬਾ ਤੁਸੀਂ ਦੱਸ ਦਿਓ ਵੀ ਤੁਸੀਂ ਪਾਕਿਸਤਾਨ ਨੂੰ ਕੀ ਦਿੱਤਾ ਹੈ। ਤੁਸੀਂ ਪਾਕਿਸਤਾਨ ਨੂੰ ਅਯੂਬ ਖਾਨ ਦਿੱਤਾ ਹੈ, ਤੁਸੀਂ ਪਾਕਿਸਤਾਨ ਨੂੰ ਮਾਦਰੇ ਮਿਲਤ ਨੂੰ ਗੱਦਾਰ ਕਹਿਣਾ ਦਿੱਤਾ ਹੈ, ਤੁਸੀਂ ਮਾਦਰੇ ਮਿਲਤ ਦੇ ਉੱਤੇ ਨਲਕੇ ਦਾ ਪਾਣੀ ਦਾ ਝੂਠਾ ਮੁਕੱਦਮਾ ਦਿੱਤਾ ਹੈ, ਤੁਸੀਂ ਮਾਦਰੇ ਮਿਲਤ ਦੇ ਝੂਠੇ ਸਕੈਂਡਲ ਬਣਾਏ ਸਨ, ਇਹ ਦਿੱਤਾ ਹੈ ਤੁਸੀਂ ਪਾਕਿਸਤਾਨ ਨੂੰ ਅੱਧਾ ਤੋੜ ਕੇ ਮੀਨ ਯਾਹਿਆ ਖਾਨ ਦਿੱਤਾ ਹੈ ਤੇ ਉਹਨੇ ਅੱਧਾ ਪਾਕਿਸਤਾਨ ਉਸ ਵੇਲੇ ਦੇ ਆਰਮੀ ਚੀਫ ਨੇ ਤੋੜ ਛੱਡਿਆ, ਤੁਸੀਂ ਇਹ ਦਿੱਤਾ ਸੀ। ਤੁਸੀਂ ਪਾਕਿਸਤਾਨ ਨੂੰ ਅੱਗੋਂ ਜ਼ਿਆ-ਉਲ ਹੱਕ ਦਿੱਤਾ ਹੈ, ਜਿਹਨੇ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਉਹ ਭਾਵੇਂ ਉਹ ਵੀ ਪਹਿਲਾਂ ਤੁਹਾਡੇ ਹੱਥ 'ਚ ਹੀ ਸੀ, ਤੁਹਾਡੇ ਹੱਥ ਦੀ ਛਾਪ ਹੀ ਸੀ ਉਹ ਵੀ, ਪਰ ਉਹਨੂੰ ਫਾਹੇ ਲਾ ਦਿੱਤਾ ਤੁਸੀਂ। ਅੱਗੋਂ ਤੁਸੀਂ ਮੁਸ਼ਰਫ ਸਾਹਿਬ ਦਿੱਤੇ ਨੇ ਜਿਨ੍ਹਾਂ ਇਨਲਾਈਟਨਡ ਮੋਡਰੇਸ਼ਨ ਦੱਸੀ ਹੈ ਸਾਨੂੰ, ਤੇ ਪਰਾਈ ਜੰਗ ਦੇ ਵਿੱਚ ਸਾਨੂੰ ਪਾ ਕੇ ਸਾਡੀ ਤਬਾਹੀ ਕੱਢ ਛੱਡੀ, ਚੂਲ ਨਾਲ ਚੂਲ ਠੋਕ ਦਿੱਤੀ। ਤੇ ਅੱਗੋਂ ਤੁਸੀਂ ਸਾਨੂੰ ਬਾਜਵਾ ਦਿੱਤਾ ਤੇ ਅੱਗੋਂ ਹਾਫਿਜ਼ ਸਾਹਿਬ ਦਿੱਤੇ ਨੇ। ਤੁਸੀਂ ਵੀ ਤਾਂ ਵੇਖ ਲਓ ਨਾ, ਹੋ ਸਕਦਾ ਅਸੀਂ ਕੋਈ ਘੱਟ ਦਿੱਤਾ ਹੋਵੇ ਤੁਹਾਨੂੰ, ਮੈਂ ਇਹ ਨਹੀਂ ਆਂਦਾ, ਪਰ ਰੌਲਾ ਇਹ ਵੀ ਜਦੋਂ ਤੁਸੀਂ ਸਾਨੂੰ ਇਹ ਮਰੀਮ ਨਵਾਜ਼ ਲਿਆ ਕੇ ਦਿੰਦੇ ਹੋ, ਤੁਸੀਂ ਸਾਨੂੰ ਨਵਾਜ਼ ਸ਼ਰੀਫ ਦਿੰਦੇ ਹੋ, ਤੁਸੀਂ ਸਾਨੂੰ ਇਸਹਾਕ ਡਾਰ ਦਿੰਦੇ ਹੋ, ਤੁਸੀਂ ਸਾਨੂੰ ਜ਼ਰਦਾਰੀ ਦਿੰਦੇ ਹੋ, ਪਹਿਲਾਂ ਤੁਸੀਂ ਸਾਨੂੰ ਇਹਨਾਂ ਦੇ ਥੱਬੇ ਦਿੰਦੇ ਹੋ ਫਾਈਲਾਂ ਦੇ ਵਿੱਚ ਵੀ ਇਹ ਕਰਪਸ਼ਨ ਕਰ ਗਏ, ਲੁੱਟ ਕੇ ਲੈ ਗਏ, ਤਬਾਹੀ ਫੇਰ ਦਿੱਤੀ ਇਹਨਾਂ ਨੇ, ਪਨਾਮਾ ਬਣ ਗਿਆ ਤੇ ਇਹ ਹੋ ਗਿਆ। ਤੇ ਹੁਣ ਤੁਸੀਂ ਜਿਹੜਾ ਉਹ ਸਾਨੂੰ ਕੀ ਦਿੰਦੇ ਹੋ ਇਸ ਤੋਂ ਬਾਅਦ? ਉਸ ਤੋਂ ਬਾਅਦ ਤੁਸੀਂ ਆਂਦੇ ਹੋ ਇਹਨਾਂ ਨੂੰ ਹੀ ਹੁਕਮਰਾਨ ਮੰਨੋ। ਤੇ ਕਦੀ ਤੁਸੀਂ ਵੀ ਆਪਣੇ ਆਪ ਕੋਲੋਂ ਪੁੱਛ ਲਓ ਵੀ ਪਾਕਿਸਤਾਨ ਨੇ ਤੁਹਾਨੂੰ ਕੀ ਦਿੱਤਾ ਹੈ ਤੇ ਤੁਸੀਂ ਵਾਪਸ ਪਾਕਿਸਤਾਨ ਨੂੰ ਕੀ ਦਿੱਤਾ ਹੈ। ਆਮ ਬੰਦੇ ਦੇ ਕੋਲ ਤੇ ਪੱਲੇ ਹੈ ਹੀ ਕੋਈ ਨਹੀਂ, ਉਹ ਕੀ ਦੱਸੇ ਤੁਹਾਨੂੰ। ਉਹਦੇ ਪੱਲੇ ਕੁਝ ਹੋਵੇ ਤਾਂ ਪਾਕਿਸਤਾਨ ਨੂੰ ਦੇਵੇ, ਉਹਦੇ ਪੱਲੇ ਤੇ ਪਾਟੇ ਲੀੜੇ ਨੇ ਲਾ ਕੇ ਉਹ ਵੀ ਪਾਕਿਸਤਾਨ ਨੂੰ ਦੇਗਾ ਤੇ ਨੰਗਾ ਖਲੋਤਾ ਹੋਏਗਾ। ਫਿਰ ਉਹਨੂੰ ਤੁਸੀਂ ਧਰ ਕੇ ਮੁਕੱਦਮੇ ਦੇ ਵਿੱਚ ਅੰਦਰ ਦੇ ਦਿਓਗੇ ਵੀ ਤੂੰ ਨੰਗਾ ਬਰਹਨਾ ਫਿਰ ਰਿਹਾ, ਤੂੰ ਇੱਥੇ ਫਾਸ਼ੀ ਫੈਲਾ ਰਿਹਾ। ਜਿਹੜਾ ਮਾੜਾ ਬੰਦਾ ਉਹਦਾ ਤੇ ਜੰਮਣਾ ਹੀ ਫਾਸ਼ੀ ਹੈ ਇਸ ਵੇਲੇ, ਉਹ ਤੇ ਇੱਥੇ ਜੰਮ ਪਿਆ ਤੇ ਇਹੀ ਫਾਸ਼ੀ ਹੈ, ਕਿਉਂਕਿ ਉਹਦੇ ਕੋਲ ਤੇ ਹੁਣ ਪੈਸੇ ਨਹੀਂ ਹੈਗੇ ਆਪਣੇ ਆਪ ਨੂੰ ਢੱਕਣ ਦੇ, ਨਾ ਉਹਦੇ ਕੋਲ ਪੂਰੇ ਖਾਣ ਦੇ ਪੈਸੇ ਨੇ। ਜਾ ਕੇ ਪਿੰਡਾਂ 'ਚ ਵੇਖੋ, ਜਿਨ੍ਹਾਂ ਨੂੰ ਪੁੱਛਦੇ ਹੋ ਨਾ ਵੀ ਤੁਸੀਂ ਦੱਸੋ ਤੁਸੀਂ ਪਾਕਿਸਤਾਨ ਨੂੰ ਕੀ ਦਿੱਤਾ ਹੈ, ਉਹ ਜਾ ਕੇ ਵੇਖੋ ਵੀ ਉਹ 50 ਸਾਲਾਂ 'ਚ ਇਹੋ ਜਿਹੇ ਲੱਗਦੇ ਨੇ ਜਿਵੇਂ 80 ਸਾਲਾਂ ਦੇ ਹੋ ਗਏ ਨੇ। ਬਹਰਹਾਲ ਗੱਲਾਂ ਲੰਮੀਆਂ ਹੋ ਜਾਣਗੀਆਂ, ਆਜ਼ਾਦੀ ਦਾ ਦਿਨ ਹੈ, ਆਪਣੇ ਆਪ ਨੂੰ ਸਵਾਲ ਜ਼ਰੂਰ ਪੁੱਛਣਾ ਜੇ ਵੀ ਆਜ਼ਾਦ ਹੋਏ ਜੇ ਜਾਂ ਅੱਜ ਪਹਿਲੇ ਤੋਂ ਜ਼ਿਆਦਾ ਵੱਡੇ ਗੁਲਾਮ ਹੋਏ ਜੇ। ਤੇ ਇਹ ਆਜ਼ਾਦੀ ਹਕੀਕੀ ਆਜ਼ਾਦੀ ਨਾਲ ਲੱਭਣੀ ਹੈ, ਇੰਜ ਨਹੀਂ ਲੱਭਣੀ। ਹੱਸਣ ਦੀਆਂ ਗੱਲਾਂ ਨਹੀਂ, ਇਹ ਰੋਣ ਦੀਆਂ ਗੱਲਾਂ ਨੇ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।